ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ ਟੌਨੀ ਟਰਕੀਨਾ ਦੇ ਨਾਲ ਤੁਸੀਂ ਯੂਐਸਏ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 2 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਅੱਜ 2 ਦਸੰਬਰ ਹੈ। ਪੰਜਾਬੀ ਰੇਡੀਓ ਇਸੇ ਵੱਲੋਂ ਇੰਟਰਨੈਟ ਰੇਡੀਓ ਸੈੱਟ ਖਰੀਦਣ ਦੇ ਉੱਤੇ ਜਿਹੜੀ ਆਫਰ ਦਿੱਤੀ ਜਾ ਰਹੀ ਹੈ, ਸ਼ਿਪਿੰਗ ਚਾਰਜਸ ਫ੍ਰੀ। ਕਈ ਵਾਰੀ ਭੁਲੇਖਾ ਲੱਗ ਜਾਂਦਾ, ਇਹਦੇ ਵਿੱਚ ਤੁਹਾਨੂੰ ਸ਼ਿਪਿੰਗ ਚਾਰਜਸ ਜਿਹੜੇ ਨੇ ਉਹਨਾਂ ਦਾ ਕੋਈ ਕੀਮਤ ਅਦਾ ਨਹੀਂ ਕਰਨੀ ਪੈਣੀ। ਰੇਡੀਓ ਸੈੱਟ ਦੀ ਜਿਹੜੀ ਕੀਮਤ ਆ ਉਹ ਤੁਹਾਨੂੰ ਅਦਾ ਕਰਨੀ ਪਊਗੀ। ਉਹਦਾ ਅੱਜ ਆਖਰੀ ਦਿਨ ਕੁਝ ਲਿਮਟਿਡ ਰੇਡੀਓ ਸੈੱਟ ਬੱਚੇ ਨੇ। ਜੇਕਰ ਤੁਸੀਂ ਆਪਣੇ ਮਿੱਤਰ ਪਿਆਰੇ ਨੂੰ, ਕਿਸੇ ਵੀ ਰਿਸ਼ਤੇਦਾਰ ਨੂੰ ਅਮਰੀਕਾ ਭਰ ਦੇ ਵਿੱਚ ਇਹ ਆਰਡਰ ਕਰਕੇ ਭਜਵਾਉਣਾ ਚਾਹੁੰਦੇ ਹੋ ਤਾਂ ਅੱਜ ਇਹ ਆਖਰੀ ਦਿਨ ਹੈ ਇਸ ਆਫਰ ਦਾ। ਸਾਈਬਰ ਮੰਡੇ ਦੇ ਲਈ ਇਹ ਆਫਰ ਸੀਗੀ 2 ਦਸੰਬਰ ਤੱਕ। ਤੁਸੀਂ ਕੋਈ ਵੀ ਪੰਜਾਬੀ ਰੇਡੀਓ ਦਾ ਇੰਟਰਨੈਟ ਰੇਡੀਓ ਸੈੱਟ ਅਮਰੀਕਾ ਦੇ ਕਿਸੇ ਵੀ ਹਿੱਸੇ ਦੇ ਵਿੱਚ ਭੇਜਦੇ ਹੋ, ਆਰਡਰ ਕਰਦੇ ਹੋ ਤਾਂ ਤੁਹਾਨੂੰ ਸ਼ਿਪਿੰਗ ਚਾਰਜਸ ਨਹੀਂ ਪੇ ਕਰਨੇ ਪੈਣਗੇ। ਤੇ ਅੱਜ 2 ਦਸੰਬਰ ਆ। ਅੱਜ 2 ਦਸੰਬਰ ਉੱਤੇ ਨਜ਼ਰਾਂ ਬਹੁਤ ਸਾਰੇ ਲੋਕਾਂ ਦੀਆਂ ਸੀਗੀਆਂ, ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਰੇ ਇਸ ਦਿਨ ਇੱਕ ਜਿਹੜਾ ਉਹ ਉਡੀਕਿਆ ਜਾ ਰਿਹਾ ਸੀ। ਪਿਛਲੇ 3-4 ਮਹੀਨਿਆਂ ਤੋਂ ਆਪਾਂ 2 ਦਸੰਬਰ ਦੀ ਚਰਚਾ ਕਰ ਰਹੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ੁਰੂਆਤ ਇਸੇ ਗੱਲ ਤੋਂ ਹੀ ਕਰਾਂਗੇ, ਕਿਉਂਕਿ ਇਹ ਜਿਹੜੀਆਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀਆਂ ਹਦਾਇਤਾਂ ਜਾਰੀ ਹੋਈਆਂ ਨੇ, ਹੁਕਮ ਜਾਰੀ ਹੋਏ ਨੇ, ਉਹਨਾਂ ਦਾ ਨਾ ਸਿਰਫ ਅਕਾਲੀ ਦਲ ਦੇ ਉੱਤੇ ਬਲਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਸਿਆਸੀ ਇਤਿਹਾਸ ਦੇ ਉੱਤੇ ਤੇ ਪੰਥਕ ਭਾਵਨਾਵਾਂ ਦੀ ਤਰਫ ਜੇ ਦੇਖੀ ਤਾਂ ਡੂੰਘੇ ਜਿਹੜੇ ਨਤੀਜੇ ਨੇ, ਸਿੱਟੇ ਨੇ, ਉਹ ਦੂਰ ਅੰਦੇਸ਼ੀ ਨਿਕਲਣ ਦੇ ਆਸਾਰ ਬਿਲਕੁਲ ਨੇ। ਤੇ ਉਹਨਾਂ ਚੀਜ਼ਾਂ ਤੋਂ ਹੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਬੀਰ ਬਾਦਲ ਨੂੰ ਸਜ਼ਾ ਲੱਗ ਗਈ ਹੈ ਮਿੰਟੂ ਜੀ। ਦੇਖੋ, ਪ੍ਰਧਾਨ ਇਸ ਵੇਲੇ ਅਕਾਲੀ ਦਲ ਦੇ ਹੈਗੇ ਨੇ ਬਲਵਿੰਦਰ ਸਿੰਘ ਭੁੰਦੜ, ਜੀ ਕਾਰਜਕਾਰੀ ਪ੍ਰਧਾਨ ਹੈ ਜਿਹੜੇ। ਜੀ ਇਹਨਾਂ ਨੇ ਅਸਤੀਫਾ ਦਿੱਤਾ ਹੋਇਆ। ਹੂੰ ਦੂਜੀ ਗੱਲ ਹੈ ਜਿਹੜੀ ਕਿ ਦੇਖੋ, ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਸਜ਼ਾ ਲੱਗੀ ਆ, ਕਿਉਂਕਿ ਅੱਜ ਜਦੋਂ ਉਹ ਸਜ਼ਾ ਸੁਣਨ ਆਏ ਆ ਤਾਂ ਵੀਲ ਚੇਅਰ ਤੇ ਸੀਗੇ। ਇਹਦਾ ਮਤਲਬ ਕਿ ਤੁਰ ਫਿਰ ਨਹੀਂ ਸਕਦੇ, ਕਿਉਂਕਿ ਪਿਛਲੀ ਮਰਤਬਾ ਜਦੋਂ ਇਹਨਾਂ ਨੇ ਆ ਕੇ ਅਪੀਲ ਕੀਤੀ ਸੀਗੀ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ, ਤਾਂ ਉਸੇ ਦਿਨ ਹੀ ਫ੍ਰੈਕਚਰ ਆ ਗਿਆ ਸੀਗਾ ਇਹਨਾਂ ਦੀ ਲੱਤ ਦੇ ਵਿੱਚ। ਜੀ ਤੇ ਇਹੀ ਵਜ੍ਹਾ ਕਿ ਅੱਜ ਵੀਲ ਚੇਅਰ ਤੇ ਰਹਿ ਕੇ ਹੀ ਇਹਨਾਂ ਨੇ ਇਹ ਜਿਹੜੀ ਧਾਰਮਿਕ ਤੌਰ ਤੇ ਤਨਖਾਹ ਕਹਿ ਦਿੰਦੇ ਆ ਜਾਂ ਸਜ਼ਾ ਕਹਿ ਦਿੰਦੇ ਆ, ਇਹ ਸੁਣੀ ਆ। ਇਹਦੇ ਵਿੱਚ ਇੰਨਾ ਹੈ ਕਿ ਇਹਨਾਂ ਨੂੰ ਮਤਲਬ ਇਹ ਕਿਹਾ ਗਿਆ ਕਿ ਤੁਸੀਂ ਕੀ ਕਰਨਾ ਕਿ ਭਾਈ ਵਰਛਾ ਲੈ ਕੇ ਜੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਦੇ ਜਿਹੜੇ ਉਧਰਲੀ ਸਾਈਡ ਕਿ ਤੁਹਾਨੂੰ 2 ਦਿਨ ਸੇਵਾ ਕਰਨੀ ਪਊਗੀ, ਵਰਛਾ ਲੈ ਕੇ, ਗਲ 'ਚ ਫੱਟੀ ਪਾ ਕੇ ਤੇ ਸੇਵਾਦਾਰ ਦਾ ਚੋਲਾ ਪਹਿਨ ਕੇ ਉੱਥੇ ਬੈਠਣਾ ਪਊਗਾ, ਕਿਉਂਕਿ ਹੋਰ ਤਾਂ ਕੋਈ ਜ਼ਿਆਦਾ ਸੇਵਾ ਨਹੀਂ ਕਰ ਸਕਦੇ, ਤੁਰ ਫਿਰ ਨਹੀਂ ਸਕਦੇ। ਮਤਲਬ ਕਿ ਇੱਕ ਤਰ੍ਹਾਂ ਨਾਲ ਜਿਵੇਂ ਵਰਛਾ ਫੜ ਕੇ ਉੱਥੇ ਸੇਵਾਦਾਰ ਆਪਾਂ ਅਕਸਰ ਸੇਵਾ ਕਰਦੇ ਦੇਖਦੇ ਹਾਂ, ਇਹਨਾਂ ਨੂੰ ਠੀਕ ਵੈਸੇ ਢੰਗ ਨਾਲ ਉੱਥੇ ਸਜ਼ਾ ਦੇ ਤੌਰ ਤੇ ਸੇਵਾ ਕਰਨੀ ਪਊਗੀ। ਹੁਣ ਦੂਜੇ ਪਾਸੇ ਨਾਲ ਇਹ ਵੀ ਕਿਹਾ ਗਿਆ ਕਿ ਇਸ ਤੋਂ ਬਾਅਦ 2 ਦਿਨ ਤਖਤ ਸ੍ਰੀ ਕੇਸਗੜ੍ਹ, 2 ਦਿਨ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਤੇ ਫਿਰ 2 ਦਿਨ ਮੁਕਤਸਰ ਸਾਹਿਬ ਤੇ 2 ਦਿਨ ਫਤਿਹਗੜ੍ਹ ਸਾਹਿਬ। ਇਹ ਤੁਹਾਨੂੰ ਫਿਰ ਸੇਵਾ ਜਿਹੜੀ ਆ ਉੱਥੇ ਕਰਨੀ ਪਊਗੀ, ਸੇਵਾ ਕਰੋ ਜਾਂ ਤਨਖਾਹ ਭੁਗਤਣੀ ਪਊਗੀ। ਦੂਜੀ ਗੱਲ ਇਹ ਆ ਕਿ ਇਸ ਤੋਂ ਇਲਾਵਾ
ਸੁਖਬੀਰ ਸਿੰਘ ਬਾਦਲ ਮਤਲਬ ਕਿ ਇੱਕ ਘੰਟਾ ਲੰਗਰ ਘਰ ਦੇ ਵਿੱਚ ਜਾ ਕੇ ਸੰਗਤ ਦੇ ਜਿਹੜੇ ਝੂਠੇ ਬਰਤਨ ਹੈ ਉਹ ਸਾਫ਼ ਕਰਨਗੇ, ਕੀਰਤਨ ਸਰਵਣ ਕਰਨਾ ਪਊਗਾ। ਉਹ ਵੈਸੇ ਵਿੱਚ ਆ ਹੀ ਜਾਂਦੀਆਂ ਨੇ ਚੀਜ਼ਾਂ, ਜੀ ਅਕਸਰ ਇਹੀ ਹੁੰਦਾ। ਫਿਰ ਉਸ ਤੋਂ ਬਾਅਦ ਐਂਡ ਤੇ, ਕਿਉਂਕਿ ਇੱਕ ਵਿਧੀ ਆ, ਉਸ ਤੋਂ ਬਾਅਦ ਕਹਿ ਲਓ ਕਿ ਅਕਾਲ ਤਖਤ ਤੇ ਅਰਦਾਸ ਹੁੰਦੀ ਹੈ। ਸ਼ਾਇਦ ਇਹਨਾਂ ਨੂੰ 11,000, ਜਿਵੇਂ ਅਦਾਲਤਾਂ ਨਾਲ ਜੁਰਮਾਨਾ ਲਾਉਂਦੀਆਂ, ਤਾਂ ਇੱਥੇ ਕੀ ਹੁੰਦਾ ਹੈ ਕਿ ਨਾਲ ਇਸ ਤਰ੍ਹਾਂ ਵੀ ਜਿੱਦਾਂ ਦੇਗ ਕਰਵਾਉਣੀ ਹੈ ਜਾਂ ਸੇਵਾ, ਉਹ ਵੀ ਲਾਇਆ ਜਾਂਦਾ, ਤੇ 11,000 ਇਹਨਾਂ ਨੂੰ। ਇਸ ਤੋਂ ਇਲਾਵਾ ਜੋ 90 ਲੱਖ ਵਾਲੇ ਇਸ਼ਤਿਹਾਰ ਗਏ ਸੀਗੇ, SGPC ਨੇ ਜਿਹੜੇ ਇਸ਼ਤਿਹਾਰ ਦਿੱਤੇ ਸੀ, ਉਹ ਇਹਨਾਂ ਕੁਛ ਮਤਲਬ ਕਿ ਬੰਦਿਆਂ ਤੋਂ, ਜਿਹਦੇ ਚ ਸੁਖਬੀਰ ਸਿੰਘ ਬਾਦਲ ਪ੍ਰਮੁੱਖ ਆ, ਕਿ ਵਸੂਲ ਕਰਨ ਦੇ ਹੁਕਮ ਦਿੱਤੇ ਆ ਕਿ ਇਹਨਾਂ ਤੋਂ ਵਸੂਲ ਕੀਤਾ ਜਾਵੇ। ਕਿਉਂਕਿ ਦੇਖੋ, ਮੇਨਲੀ ਤਾਂ ਗੁਨਾਹ ਜਿਹੜੇ ਆ ਜਾਂ ਕਹਿ ਲਓ ਦੋਸ਼ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮੰਨੇ ਆ, ਉਹਦੇ ਚ ਇਹੀ ਸੀਗਾ ਨਾ ਕਿ ਡੇਰਾ ਮੁਖੀ ਨੂੰ ਮਾਫੀ ਦਿਵਾਉਣੀ, ਉਹਦੇ ਪ੍ਰਤੀ ਨਰਮ ਗੋਸ਼ਾ ਰੱਖਣਾ ਜੀ। ਫਿਰ ਇਸ ਤੋਂ ਇਲਾਵਾ ਸੁਮੇਧ ਸੈਣੀ ਵਰਗਿਆਂ ਨੂੰ DGP ਲਾਉਣਾ, ਬਰਗਾੜੀ ਜਾਂ ਬਹਿਬਲ ਖਾਨ ਜੋ ਹੋਇਆ, ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਰਨਾ ਪਵੇਗਾ। ਪਰ ਵੱਡੀ ਰਾਹਤ, ਜਿਹਦੀ ਆਲੋਚਨਾ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਜਿਹੜੇ ਬਹੁਤ ਜ਼ਿਆਦਾ ਸੁਖਬੀਰ ਬਾਦਲ ਵਿਰੋਧੀ ਹੈਗੇ ਨੇ, ਖਾਸ ਤੌਰ ਤੇ ਮੈਂ ਦੇਖ ਰਿਹਾ ਸੀਗਾ ਕਿ ਦਾਦੂਵਾਲ ਉਹ ਤੇ ਬੋਲ ਰਹੇ ਨੇ, ਉਹ ਕਹਿੰਦੇ ਕਿ ਦੇਖੋ ਸੁਖਬੀਰ ਬਾਦਲ ਫੇਰ ਆ ਜਾਏਗਾ 6 ਮਹੀਨਿਆਂ ਬਾਅਦ, ਕਿਉਂਕਿ ਇਹ ਕਿਹਾ ਗਿਆ ਨਾ ਜੀ ਕਿ ਇਹਨਾਂ ਦੇ ਅਸਤੀਫਾ ਜਿਹੜਾ ਦਿੱਤਾ ਹੋਇਆ ਕਿ ਉਹਦੇ ਤੇ ਫੈਸਲਾ ਲਓ 3 ਦਿਨ ਦੇ ਅੰਦਰ ਅੰਦਰ। ਉਸ ਤੋਂ ਬਾਅਦ ਜੋ ਡੈਲੀਗੇਟ ਨੇ ਉਹਨਾਂ ਦੇ ਅਨੁਸਾਰ ਫਿਰ 6 ਮਹੀਨਿਆਂ ਦੇ ਅੰਦਰ ਅੰਦਰ ਤੁਸੀਂ ਪੰਜਾਬ ਦੇ ਪ੍ਰਧਾਨ ਦੀ ਚੋਣ ਕਰ ਲਓ। ਤਾਂ ਉਹ ਕਹਿੰਦੇ ਕਿ ਵਾਪਸ ਜਾਣਗੇ, ਕਿਉਂਕਿ ਉਹੀ ਡੈਲੀਗੇਟਸ ਨੇ, ਉਹੀ ਅਕਾਲੀ ਦਲ ਬਾਦਲ ਹੋਏਗਾ, ਉਹੀ ਸੁਖਬੀਰ ਸਿੰਘ। ਤਾਂ ਇਸ ਕਰਕੇ ਮਤਲਬ ਇਹ ਸਾਫ਼ ਆ। ਵੈਸੇ ਇਹ ਗੱਲ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਕਿ ਜੋ ਮਰਜ਼ੀ ਫੈਸਲਾ ਆ ਜਾਵੇ, ਸਰਬ ਪ੍ਰਵਾਨਿਤ ਨਹੀਂ ਹੋਣਾ, ਉਹਦੇ ਤੇ ਰਾਏ ਵੰਡ ਵੀ ਆਏ ਜੀ। ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਰਸਤਾ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਮਤਲਬ ਕਿ ਇਹ ਤਾਂ ਇੱਕ ਰਾਹਤ ਵਾਲੀ ਗੱਲ ਆਪਾਂ ਨੂੰ ਪਤਾ ਹੀ ਹੈ ਨਾ ਕਿ ਇਹਨਾਂ ਨੂੰ ਕੋਈ ਸਿਆਸੀ ਤੌਰ ਤੇ ਪਾਬੰਦ ਨਹੀਂ ਕੀਤਾ। ਤੇ ਕਮਾਲ ਦੀ ਗੱਲ ਹੈ ਕਿ ਵਿਰਸਾ ਸਿੰਘ ਵਲਟੋਆ ਦਾ ਮਾਮਲਾ ਕੁਝ ਵਿਅਕਤੀਗਤ ਮਾਮਲਾ ਸੀਗਾ, ਕੋਈ ਧਾਰਮਿਕ ਤੌਰ ਤੇ ਕੋਈ ਕਹਿ ਲਓ ਕਿ ਅਵਗਿਆ ਜਾਂ ਜਿਹੜੀ ਕੋਈ ਕੁਰਹਿਤ ਹੈ, ਕੋਈ ਐਸਾ ਮਸਲਾ ਨਹੀਂ ਸੀਗਾ। ਪਰ ਉਹਦੇ ਵਿੱਚ 10 ਸਾਲ ਵਾਸਤੇ ਪਾਰਟੀ ਚੋਂ ਕੱਢਣ ਦੇ ਹੁਕਮ ਦੇ ਦਿੱਤੇ ਗਏ ਸੀ, ਤੁਸੀਂ ਸੋਚ ਸਕਦੇ ਹੋ। ਤਾਂ ਐਸਾ ਸ਼ਾਇਦ ਮੇਰੇ ਖਿਆਲ ਦੇ ਨਾਲ ਦੇਖੋ ਸੁਖਬੀਰ ਸਿੰਘ ਬਾਦਲ ਵਾਸਤੇ ਲਾਭਦਾਇਕ ਹੀ ਆ। ਅਗਾਂਹ ਜਾ ਕੇ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਵਾਪਸੀ ਕਰ ਲੈਣ, ਹੌਲੀ ਹੌਲੀ ਮਜ਼ਬੂਤ ਹੋਣ, ਕਿਉਂਕਿ ਇਹਨਾਂ ਚੀਜ਼ਾਂ ਦਾ ਇੱਕ ਦਾਗ ਬਣਿਆ ਪਿਆ ਸੀਗਾ। ਹੁਣ ਇਹ ਆ ਕਿ ਕੱਲ ਨੂੰ ਜੇ ਉਹ ਕਾਮਯਾਬ ਹੋ ਜਾਂਦੇ ਆ ਆਪਣੀ ਪ੍ਰਧਾਨਗੀ ਕੋਲ ਰੱਖਣ ਚ ਜਾਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਚ, ਤਾਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਉਹ ਪੈਰਾਂ ਤੇ ਖੜ ਜਾਣ। ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ, ਹੋਰ ਵੀ ਕਈ ਨੇਤਾ ਸੀਗੇ ਜਿਹੜੇ ਉੱਥੇ ਅੱਜ ਗਏ ਨੇ ਜੀ, ਜਿਨ੍ਹਾਂ ਚੋਂ ਕੁਝ ਪ੍ਰੇਮ ਸਿੰਘ ਚੰਦੂਮਾਜਰਾ ਨੇ ਤੇ ਕਹਿ ਲਓ ਕਿ ਇਸ ਗੱਲ ਤੇ ਅੜੀ ਪਾ ਲਈ ਕਿ ਮੈਂ ਕੁਝ ਵੀ ਨਹੀਂ ਕਿਹਾ, ਕਿਉਂਕਿ ਉਦੋਂ ਖਬਰਾਂ ਲੱਗੀਆਂ ਸਨ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਉਸ ਫੈਸਲੇ ਨੂੰ ਸਹੀ ਕਰਾਰ ਦਿੱਤਾ ਜਿਹਦੇ ਚ ਮਾਫੀ ਦਿੱਤੀ ਗਈ। ਉਹ ਕਹਿੰਦੇ ਜੀ ਇਹ ਖਬਰਾਂ ਜਿਹੜੀਆਂ ਉਹ ਪਲਾਂਟ ਕੀਤੀਆਂ ਗਈਆਂ। ਤਾਂ ਫਿਰ ਜਿਹੜੇ ਸਿੰਘ ਸਾਹਿਬ ਸੀ ਉਹਨਾਂ ਨੇ ਆਖਿਆ ਕਿ ਦੇਖੋ ਤੇ ਤੁਸੀਂ ਫਿਰ ਉਦੋਂ ਕਾਰਵਾਈ ਕਿਉਂ ਨਾ ਕੀਤੀ। ਉਹ ਕਹਿੰਦੇ ਜੀ ਮੇਰੀ ਇਹ ਤਾਂ ਗਲਤੀ ਹੈਗੀ ਆ। ਮਤਲਬ ਉਹ ਉਹਨਾਂ ਖਬਰਾਂ ਤੋਂ ਮੁੱਕਰ ਗਏ। ਜਿਹੜਾ ਬਿਆਨ ਤੁਸੀਂ ਦੇਖਿਆ ਹੋਣਾ ਅਕਸਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਜਾਂਦਾ ਹੈ। ਤਾਂ ਕੁੱਲ ਮਿਲਾ ਕੇ ਆਪਾਂ ਜੇ ਦੇਖੀਏ ਕਈ ਨੇਤਾ ਉੱਥੇ ਸ਼ਾਮਲ ਸੀਗੇ। ਪ੍ਰੇਮ ਸਿੰਘ ਚੰਦੂਮਾਜਰਾ ਦਾ ਆਪਾਂ ਜ਼ਿਕਰ ਕਰ ਲਿਆ, ਢੀਂਡਸਾ ਸਾਹਿਬ ਸੀਗੇ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰਖੜਾ, ਬੀਬੀ ਜਗੀਰ ਕੌਰ, ਕਿਰਨਜੋਤ ਕੌਰ, ਮਨਜੀਤ ਸਿੰਘ, ਸੁਰਿੰਦਰ ਸਿੰਘ ਉੱਲੇਵਾਲ, ਗੁਰਪ੍ਰਤਾਪ ਸਿੰਘ ਵਡਾਲਾ, ਚਰਨਜੀਤ ਬਰਾੜ, ਹਰਿੰਦਰਪਾਲ ਸਿੰਘ ਟੌੜਾ, ਗਗਨਜੀਤ ਬਰਨਾਲਾ, ਇਹ ਵੀ ਮਤਲਬ ਕਿ ਸ਼ਾਮਲ ਸਨ ਨਾ, ਜਿਨ੍ਹਾਂ ਨੇ ਜਾ ਕੇ ਸਭ ਤੋਂ ਪਹਿਲਾਂ ਭਾਈ ਸਪਸ਼ਟੀਕਰਨ ਦਿੱਤਾ ਸੀਗਾ। ਉਸ ਤੋਂ ਬਾਅਦ ਹਾਂਜੀ, ਉਸ ਤੋਂ ਬਾਅਦ ਇਹ ਤੇ ਗੱਲ ਜਿਹੜੀ ਚੱਲੀ ਹੈ। ਤੋ ਬਈ ਹੁਣ ਇਹ ਦੇਖਣਾ ਹੋਏਗਾ
ਮੇਨ ਤਾਂ ਗੱਲ ਜਿਹੜੀ ਦੇਖਣ ਵਾਲੀ ਆ ਕਿ ਕੀ ਸੁਖਬੀਰ ਸਿੰਘ ਬਾਦਲ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਅਗਾਂਹ ਜਾ ਕੇ ਕੁਝ ਮਜ਼ਬੂਤ ਹੁੰਦੀ ਹੈ ਕਿ ਨਹੀਂ। ਪਰ ਇੱਕ ਵਾਰੀ ਤਾਂ ਕਹਿ ਲਓ ਕਿ ਬਹੁਤ ਹੀ ਜ਼ਿਆਦਾ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਲੱਗਾ ਹੈ। ਝਟਕਾ ਇਸ ਪੱਖ ਤੋਂ ਆ ਕਿ ਅੱਜ ਉਹਨਾਂ ਦੀ ਬੇਵੱਸੀ ਜਾਂ ਉਹਨਾਂ ਦੀ ਲਾਚਾਰੀ ਜਿਹੜੀ ਉਹਨਾਂ ਦੇ ਚਿਹਰੇ ਤੋਂ ਪੜ੍ਹੀ ਜਾ ਸਕਦੀ ਸੀ ਕਿ ਬਹੁਤ ਲਾਚਾਰ, ਬੇਵੱਸ ਤੇ ਬਹੁਤ ਥੱਕੇ ਥੱਕੇ ਇਨਸਾਨ ਦੀ ਨਾ ਜਿਹੜੀ ਉਹ ਝਲਕ ਮਿਲਦੀ ਸੀ। ਵੈਸੇ ਵੀ ਕਹਿੰਦੇ ਹੁੰਦੇ ਨਾ ਕਿ ਸਮਝੇ ਥੇ आस्तीन छुपा लेगी सब गुनाह लेकिन गजब हुआ कि सनम बोलने लगे। ਤਾਂ ਕਈ ਵਾਰ ਇਹ ਕਹਾਣੀ ਹੋ ਜਾਂਦੀ ਆ ਬੰਦੇ ਦੇ ਨਾਲ, ਤਾਂ ਜੋ ਪਿੱਛੇ ਕੀਤਾ ਹੁੰਦਾ ਪਾਵਰ ਦੇ ਵਿੱਚ ਉਹ ਕਈ ਵਾਰ ਅੱਗੇ ਆ ਜਾਂਦਾ। ਤਾਂ ਇਹ ਕੁੱਲ ਮਿਲਾ ਕੇ ਅੱਜ ਦਾ ਘਟਨਾਕ੍ਰਮ ਆ। ਇਹਦੇ ਚ ਮਨਪ੍ਰੀਤ ਬਾਦਲ ਵੀ ਗਿਆ ਸੀਗਾ, ਮਨਜਿੰਦਰ ਸਿੰਘ ਸਿਰਸਾ ਵੀ ਗਿਆ। ਉਹ ਤੇ ਤੁਹਾਨੂੰ ਪਤਾ ਹੀ ਆ, ਮਨਜਿੰਦਰ ਸਿੰਘ ਸਿਰਸਾ ਤੇ ਦਾੜੀ ਰੰਗਦੇ ਆ, ਉਹਨਾਂ ਨੂੰ ਅੱਡ ਕੱਢ ਦਿੱਤਾ ਗਿਆ ਸੀਗਾ। ਤੇ ਮਨਪ੍ਰੀਤ ਬਾਦਲ ਉਹ ਤੇ ਪੂਰਨ ਤੌਰ ਤੇ ਸਿੱਖ ਹੈ ਹੀ ਨਹੀਂ, ਤੁਹਾਨੂੰ ਪਤਾ ਹੀ ਆ, ਉਹ ਤਾਂ ਪਤਿਤ ਆ। ਉਹ ਮਤਲਬ ਕਿ ਉਹਨਾਂ ਨੂੰ ਅੱਡ ਕੱਢ ਦਿੱਤਾ ਗਿਆ ਸੀਗਾ। ਹੁਣ ਉਹਨਾਂ ਦਾ ਪਤਾ ਨਹੀਂ ਕੀ ਪ੍ਰੋਸੀਜਰ ਹੋਏਗਾ, ਮੈਨੂੰ ਨਹੀਂ ਪਤਾ ਇਸ ਗੱਲ ਦਾ, ਕਿਉਂਕਿ ਮੈਨੂੰ ਇੰਨੀ ਜਾਣਕਾਰੀ ਨਹੀਂ ਹੈ। ਤਾਂ ਬਾਕੀ ਕੁਛ ਨੇ ਆਪਣਾ ਗੁਨਾਹ ਕਬੂਲ ਕੀਤਾ, ਕੁਛ ਨੇ ਕਿਹਾ ਕਿ ਨਹੀਂ, ਤੇ ਕੁਝ ਨੇ ਇਹ ਕਿਹਾ ਕਿ ਸਾਡੀ ਗਲਤੀ ਜਿਹੜੀ ਆ ਉਹ ਇਹ ਆ ਕਿ ਬਈ ਅਸੀਂ ਵੇਲੇ ਸਿਰ ਜਦੋਂ ਬੋਲਣ ਦੀ ਵਾਰੀ ਸੀ ਅਸੀਂ ਚੁੱਪ ਰਹੇ। ਤਾਂ ਕੁੱਲ ਮਿਲਾ ਕੇ ਆਪਾਂ ਤਿੰਨ ਤਰ੍ਹਾਂ ਦੀ ਉੱਥੇ ਇਹ ਦੇਖ ਸਕਦੇ ਆ ਬਣ ਗਈ ਕਿ ਜਿਹਦੇ ਵਿੱਚ ਕਈਆਂ ਨੇ ਗੁਨਾਹ ਕਬੂਲ ਕੀਤਾ, ਕਈਆਂ ਨੇ ਕਿਹਾ ਕਿ ਨਹੀਂ, ਮਤਲਬ ਕਿ ਉਹਨਾਂ ਨੇ ਵਿਰੋਧ ਵੀ ਜਤਾਇਆ ਸੀਗਾ ਅੰਦਰ ਖਾਤੇ, ਬੇਸ਼ੱਕ ਅਖਬਾਰੀ ਤੌਰ ਤੇ ਨਹੀਂ, ਮਤਲਬ ਕਿ ਉਹ ਡਿਨਾਈ ਵੀ ਕਰਦੇ ਰਹੇ, ਪ੍ਰੇਮ ਸਿੰਘ ਚੰਦੂਮਾਜਰਾ ਸਮੇਤ। ਤੇ ਕੁਝ ਨੇ ਕਿਹਾ ਕਿ ਸਾਡੀ ਗਲਤੀ ਇਹ ਆ ਕਿ ਅਸੀਂ ਵੇਲੇ ਸਿਰ ਬੋਲੇ ਨਹੀਂ। ਜੀ 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 ਬਿਲਕੁਲ ਜੀ, ਗਲਤੀਆਂ ਗੁਨਾਹਾਂ ਦੀ ਤੇ ਜਿਹੜੀ ਸਜ਼ਾ ਉਹ ਤਾਂ ਲੱਗੀ ਆ, ਤੇ ਇਹਦੇ ਨਾਲ ਚਰਚਾ ਵੀ ਕਈ ਤਰ੍ਹਾਂ ਦੀ ਮਿੰਟੂ, ਜਿਵੇਂ ਤੁਸੀਂ ਸੋਸ਼ਲ ਮੀਡੀਆ ਦੇ ਹਵਾਲਾ ਦਿੱਤਾ ਹੀ ਆ, ਪਰ ਫਿਰ ਵੀ ਇਹਦੇ ਉੱਤੇ ਨਿਗਾਹ ਸੀਗੀ ਸਾਰੇ ਲੋਕਾਂ ਦੀ ਕਿ ਕੀ ਹੁੰਦਾ 2 ਦਸੰਬਰ ਨੂੰ, ਕਿਉਂਕਿ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹਦੇ ਬਹੁਤ ਜਿਹੜੇ ਦੂਰ ਅੰਗਾਮੀ ਨਤੀਜੇ ਨੇ ਉਹ ਪੰਜਾਬ ਦੇ ਵਿੱਚ ਆਪਣੇ ਸਾਰਿਆਂ ਦੇ ਸਾਹਮਣੇ ਆਉਣਗੇ। ਇੱਕ ਹੋਰ ਖਬਰ ਦੇ ਬਾਰੇ ਆਪਾਂ ਲੰਘੇ ਦਿਨੀ ਚਰਚਾ ਕੀਤੀ ਸੀ ਮਿੰਟੂ ਜੀ, 2 ਧਿਰਾਂ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀਗੇ, ਲੱਖਾ ਸਿਧਾਣਾ ਤੇ ਉਸ ਤੋਂ ਬਾਅਦ ਲੱਖਾ ਸਿਧਾਣਾ ਨੂੰ ਵੰਗਾਰਨ ਵਾਲੀ ਧਿਰ ਦੇ ਬਾਰੇ। ਲੁਧਿਆਣੇ ਬੁੱਢੇ ਨਾਲੇ ਤੇ ਹੁਣ ਕੱਲ ਨੂੰ ਐਕਸ਼ਨ ਹੋਣਾ ਜੀ। ਲੱਖਾ ਸਿਧਾਣਾ ਤੇ ਕੁਛ ਉਹਦੇ ਸਾਥੀ ਜਿਹੜੇ ਆ ਉਹ ਰੂਪੋਸ਼ ਆ ਇਸ ਵੇਲੇ ਜੀ, ਕਿਉਂਕਿ ਪੁਲਿਸ ਜਿਹੜੀ ਆ ਉਹ ਇਹਨਾਂ ਦੇ ਮਗਰ ਲੱਗ ਗਈ ਸੀਗੀ। ਤੇ ਲੱਖਾ ਸਿਧਾਣਾ ਉਹਦਾ ਫੋਨ ਨੰਬਰ ਜਿਹੜਾ ਹੈ ਉਹ ਬੰਦ ਆਉਂਦਾ ਤੇ ਉਹ ਕਿੱਥੇ ਆ ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇਹਨਾਂ ਨੂੰ ਪਤਾ ਹੀ ਸੀਗਾ ਕਿ ਸਾਨੂੰ ਇਹਨਾਂ ਨੇ ਨੱਪ ਲੈਣਾ ਹੈ। ਹੁਣ ਵੇਖੋ ਗੱਲ ਇਹ ਆ ਕਿ ਜੋ ਹੋਇਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਬਲੈਕਮੇਲਰ ਤੱਕ ਕਿਹਾ। ਵੈਸੇ ਇਹੋ ਜਿਹੇ ਸ਼ਬਦਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਨਹੀਂ ਇਸਤੇਮਾਲ ਕਰਨੇ ਚਾਹੀਦੇ। ਤੇ ਲੱਖੇ ਸਿਧਾਣੇ ਨੂੰ ਵੀ ਮੈਨੂੰ ਲੱਗਦਾ ਕਿ ਲੀਡਰੀ ਜਿਹੜੀ ਹੈ ਨਾ ਉਹ ਕਰਨ ਦਾ ਢੰਗ ਸਮਝਣਾ ਚਾਹੀਦਾ। ਉਹਨੂੰ ਰਿਐਕਟ ਕਰਨ ਲੱਗਿਆ ਨਾ ਥੋੜਾ ਸੋਚਣਾ ਚਾਹੀਦਾ। ਉਹਨੇ ਵੀ ਬੜੇ ਖਰਬੇ ਸ਼ਬਦ ਅੱਗੋਂ ਇਸਤੇਮਾਲ ਕੀਤੇ ਲਾਈਵ ਹੋ ਕੇ। ਚਲੋ ਇਹ ਸਾਰਾ ਕੁਝ ਚੱਲਦਾ ਸੀਗਾ। ਜਿੰਨੀ ਕੋਈ ਜਾਣਕਾਰੀ ਮੈਂ ਪ੍ਰਾਪਤ ਕਰ ਸਕਿਆ ਕਿ ਲੱਖੇ ਦੇ ਮਗਰ ਪੁਲਿਸ ਲੱਗੀ ਸੀ, ਲੱਖਾ ਯਾਨੀ ਬਚ ਨਿਕਲਿਆ ਇੱਕ ਵਾਰੀ। ਹੁਣ ਇਹ ਆ ਕਿ ਭਗਵੰਤ ਮਾਨ ਉੱਥੇ ਗਏ ਸਨ ਲੁਧਿਆਣੇ ਜੀ, ਬੀਤੇ ਨੂੰ। ਦੱਸਦੇ ਆ ਕਿ ਪੁਲਿਸ ਨੂੰ ਭਗਵੰਤ ਮਾਨ ਨੇ ਸਿੱਧਾ ਕਿਹਾ ਹੈ, ਸੀਐਮ ਸਾਹਿਬ ਨੇ, ਕਿ ਲੱਖਾ ਸਿਧਾਣਾ ਇੱਥੇ ਫਟਕਣਾ ਨਹੀਂ ਚਾਹੀਦਾ, ਆਪਦਾ ਹਿਸਾਬ ਕਿਤਾਬ ਲਾ। ਠੀਕ ਹੈ। ਉਸ ਤੋਂ ਬਾਅਦ ਪੁਲਿਸ ਲੁਧਿਆਣੇ ਨਹੀਂ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੁਲਿਸ ਬਾਹਰ ਵੀ ਐਕਟਿਵ ਹੈ। ਹੁਣ ਇਹ ਵੀ ਹੋ ਸਕਦਾ ਕਿ ਕੱਲ ਨੂੰ ਜਿਵੇਂ ਜਿਵੇਂ ਲੋਕ ਤੁਰਨਗੇ ਉਧਰ, ਤਾਂ ਤਿਵੇਂ ਤਿਵੇਂ ਹੋ ਸਕਦਾ ਕਿ ਵੱਖ-ਵੱਖ ਇਲਾਕਿਆਂ 'ਚ ਹੀ ਰੋਕ ਲੈ ਜਾਣ, ਤਾਂ ਕਿ ਇੱਕ ਵੱਡਾ ਇਕੱਠ ਹੈ ਜਿਹੜਾ ਉਹ ਉੱਥੇ ਨਾ ਹੋਵੇ, ਤਾਂ ਕਿ ਕਿਸੇ ਵੀ ਪ੍ਰਕਾਰ ਦਾ ਭੀੜ ਜਿਹੜਾ ਹੈ ਨਾ ਉਹ ਟਾਲਿਆ ਜਾ ਸਕੇ। ਭੀੜ ਨਹੀਂ ਹੋਣਾ ਚਾਹੀਦਾ, ਮੇਰਾ ਮੰਨਣਾ ਹੈ। ਦੇਖੋ ਮਸਲਾ ਤੇ ਜਿਹੜਾ ਹੈ ਨਾ ਸਰਕਾਰ ਨੇ ਹੱਲ ਕੀਤਾ ਹੁੰਦਾ ਤੇ ਇਹ ਨੌਬਤ ਹੀ ਨਾ ਹੁੰਦੀ, ਇਹ ਨੌਬਤ ਹੀ ਨਹੀਂ ਸੀ। 650 ਕਰੋੜ ਰੁਪਈਆ ਆਇਆ ਸਮਾਰਟ ਸਿਟੀ ਪ੍ਰੋਜੈਕਟ ਤਹਿਤ। ਮੈਂ ਕੱਲ ਕੁਝ ਫੈਕਟਸ ਰੱਖੇ ਸਨ ਆਪਦੇ ਪੇਜ ਤੋਂ ਕਿ 650 ਕਰੋੜ ਰੁਪਈਆ ਆਇਆ, ਤੇ ਇਹਨਾਂ ਦੀ ਆਪਣੀ 14 ਮੈਂਬਰੀ ਵਿਧਾਨ ਸਭਾ ਦੀ ਜਿਹੜੀ ਕਮੇਟੀ ਆ ਉਹਨੇ ਹੀ ਨਿਸ਼ਾਨਦੇਹੀ ਕੀਤੀ ਹੈ ਕਿ ਇੱਥੇ ਘਪਲਾ ਹੋਇਆ ਕਥਿਤ ਤੌਰ ਤੇ, ਤੇ ਤੁਸੀਂ ਉਹਦੇ 'ਚ ਕੀ ਐਕਸ਼ਨ ਕੀਤਾ? ਸਭ 2 ਤਰ੍ਹਾਂ ਦੀਆਂ ਯੂਨਿਟਸ ਨੇ ਜੀ, ਇਹ ਵੀ ਤੁਹਾਨੂੰ ਸਮਝਣਾ ਪਵੇਗਾ ਜੀ। ਇੱਕ ਹੁੰਦੀ ਹੈ ਡਾਈਂਗ ਯੂਨਿਟ ਜਿਹੜੀਆਂ 250 ਹੈ ਕਿ 300 ਹੈ,
ਪਰ ਦੂਸਰੇ ਪਾਸੇ ਹੁੰਦੀਆਂ ਇਲੈਕਟ੍ਰੋਪਲੇਟਿੰਗਸ, ਜੀ ਉਹ ਵੀ ਯੂਨਿਟਾਂ ਨੇ, ਉਹ 303500 ਆ। ਹੁਣ ਜਿਹੜੀ 303500 ਵਾਲੀ ਇੰਡਸਟਰੀ ਆ, ਉਹਨਾਂ ਦੇ ਕੋਲ ਤੇ ਝੁੱਗੇ 'ਚ ਜੋ MLD ਆ ਉਹ ਸ਼ਾਇਦ 5, ਤੇ ਜਿਹੜੇ CAPT ਹੁੰਦੇ ਆ ਯਾਨੀ ਟ੍ਰੀਟਮੈਂਟ ਪਲਾਂਟ, ਉਹ 1 ਹੀ ਆ ਕੁੱਲ ਮਿਲਾ ਕੇ। ਤਾਂ ਦੂਸਰੇ ਪਾਸੇ ਦੂਜਿਆਂ ਕੋਲ 5 ਹੈ ਸ਼ਾਇਦ। ਤਾਂ ਯਾਨੀ ਇਹ ਸਰਕਾਰ ਦਾ ਕੰਮ ਸੀਗਾ ਕਿ ਹਫਤਾ ਉਹਨਾਂ ਤੋਂ ਜਾਂ ਹਫਤਾ ਉਹਨਾਂ ਤੋਂ ਬੰਦ ਕਰਵਾ ਕੇ ਕੰਮ ਪਹਿਲਾਂ ਪਾਣੀ 'ਚ ਇਹ ਦੇਖ ਲੈਣ ਕਿ ਕਿਹਦਾ ਕੰਟਰੀਬਿਊਸ਼ਨ ਕਿੰਨਾ ਹੈ, ਉਸ ਹਿਸਾਬ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਨਖਿੱਧ ਸਾਬਤ ਹੋਈ ਹੈ ਇਸ ਮਾਮਲੇ 'ਚ। ਉਲਟਾ ਹੁਣ ਸਖਤਾਈ ਦੇ ਇਮਕਾਨ ਜਿਹੜੇ ਆ ਉਹ ਬਹੁਤ ਜ਼ਿਆਦਾ ਇਹਨਾਂ ਨੇ ਬਣਾ ਦਿੱਤੇ ਕਿ ਸਖਤਾਈ ਤਾਂ ਕਿ ਅੱਗੇ ਇਹਨਾਂ ਨੇ ਵੇਖੋ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਦੇ ਵਿੱਚ ਲੈ ਕੇ ਸਿਆਪਾ ਸੇੜ ਲਿਆ ਸੀ। ਹੁਣ ਇਹ ਚਾਹੁੰਗੇ ਕਿ ਕਿਤੇ ਇਹ ਸਾਡੇ ਗੱਲ ਵੱਡਾ ਪੰਗਾ ਨਾ ਪੈ ਜਾਵੇ। ਉਹ ਸੋ ਇਸ ਕਰਕੇ ਇਹਨਾਂ ਨੇ ਜਿਹੜੇ CP ਸਾਹਿਬ ਆ ਲੁਧਿਆਣੇ ਦੇ, ਉਹਨਾਂ ਨੂੰ ਵੀ ਆਰਡਰ ਕੀਤੇ ਹੋਏ ਆ, ਜ਼ਬਾਨੀ ਹੋਏ ਆ ਜਾਂ ਲਿਖਤੀ ਹੋਏ ਮੈਨੂੰ ਨਹੀਂ ਪਤਾ, ਪਰ ਇਹ ਤੈਅ ਆ ਕਿ ਲੱਖੇ ਸਿਧਾਣੇ ਹੋਰਾਂ ਨੂੰ ਰੋਕਣ ਵਾਸਤੇ ਅੱਜ ਰਾਤ ਜਾਂ ਸਵੇਰੇ ਕਾਫੀ ਗਹਿਮਾ ਗਹਿਮੀ ਹੋਣ ਦੀ ਸੰਭਾਵਨਾ ਹੈ ਜੀ। ਜੀ ਤੇ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਸਿਆਸਤ ਮੰਗ ਗਈ ਮਿੱਟੂ ਜੀ? ਦੇਖੋ ਪਹਿਲਾਂ ਜਿਹੜਾ 에ਅਰਪੋਰਟ ਬਣਿਆ ਸੀਗਾ ਚੰਡੀਗੜ੍ਹ 에ਅਰਪੋਰਟ, ਜਿਸ ਨੂੰ ਆਪਾਂ ਨੇ ਆ, ਉਹਦੇ ਵਿੱਚ ਨਾਂ ਦਾ ਬਹੁਤ ਚਿਰ ਰੇਡ ਪਾ ਰਿਹਾ ਕਿ ਨਾਂ ਕੀ ਰੱਖਿਆ ਜਾਵੇ। ਜੀ ਜੀ ਅੱਛਾ, ਉਹ ਨਾਂ ਦਾ ਨਿਬੜਿਆ ਤਾਂ ਨਾਂ ਰੱਖ ਦਿੱਤਾ ਗਿਆ ਸ਼ਹੀਦ ਭਗਤ ਸਿੰਘ 에ਅਰਪੋਰਟ, ਮਤਲਬ ਕਿ ਇਹਨਾਂ ਦੇ ਨਾਮ ਤੇ। ਹੁਣ ਇੱਥੇ ਸਹਿਮਤੀ ਬਣੀ। ਉਸ ਤੋਂ ਬਾਅਦ ਇਹਨਾਂ ਨੇ ਵਾਰ-ਵਾਰ ਯਾਨੀ 에ਅਰਪੋਰਟ ਦੇ ਲਾਇਆ ਸੀਗਾ ਬੁੱਤ। ਉਸ ਬੁੱਤ ਨੂੰ ਹੁਣ ਕਰਨਾ ਤਾਂ ਕੀ ਜਨਤਕ ਹੀ ਕਰਨਾ ਹੁੰਦਾ, ਹੋਰ ਬੁੱਤ ਹੀ ਜਦੋਂ ਬਣ ਗਿਆ ਤਾਂ ਇਹਨਾਂ ਨੇ ਆ 2-2.5 ਮਹੀਨੇ ਹੋ ਗਏ ਆ, ਦੱਸਦੇ ਆ ਕਿ ਸਮਰਪਿਤ ਕਰਨਾ ਸੀਗਾ 28 ਸਤੰਬਰ ਨੂੰ। ਜੀ ਜੀ ਪਰ ਮਾਨ ਸਾਹਿਬ ਦੀ ਤਬੀਅਤ ਖਰਾਬ ਹੋ ਗਈ। ਕ੍ਰਾਂਤੀਕਾਰੀ ਤੇ ਖੁਦ ਬਿਮਾਰ ਹੋ ਗਏ, ਬੂਟ ਦਾ ਫੀਤਾ ਜਾਂ ਕਿਤੇ ਬੰਨਣ ਲੱਗੇ ਸੀ, ਤੁਹਾਨੂੰ ਪਤਾ ਹੀ ਹੋਣਾ। ਉਦੋਂ ਕਾਫੀ ਜ਼ਿਆਦਾ ਫਿਰ ਕੰਮ ਖਰਾਬ ਹੋ ਗਿਆ। ਹੁਣ ਇਹ ਜਿਹੜਾ 35 ਫੁੱਟ ਉੱਚਾ ਬੁੱਤ ਸੀ, ਇਹਨੂੰ ਇਹਨਾਂ ਨੇ ਪਰਦੇ ਨਾਲ ਕੱਜਤਾ, ਯਾਨੀ ਕੱਪੜਾ। ਤੁਸੀਂ ਹਿਸਾਬ ਲਾ ਲਓ ਕਿ ਬਈ ਹੁਣ ਭਾਜਪਾ ਵਾਲਿਆਂ ਨੇ ਅਲਟੀਮੇਟਮ ਦਿੱਤਾ ਸੀਗਾ ਤੇ ਭਾਜਪਾ ਵਾਲੇ ਅੱਜ ਉਹ ਜਿਹੜੇ ਕਹਿ ਲਓ ਕਿ ਪਰਦੇ ਦੇ ਉੱਤੇ ਕੱਪੜੇ ਤਾਣੇ ਸਨ, ਉਹ ਖੋਲਣ ਚਲੇ ਗਏ। ਪੁਲਿਸ ਨੇ ਉਹਨਾਂ ਨੂੰ ਮਸਾ ਰੋਕਿਆ। ਇਹ ਕਹਿੰਦੇ ਨੇ ਕਿ ਦੇਖੋ ਅਸੀਂ ਨਾ ਜਲਦੀ ਇੱਕ ਸਮਾਗਮ ਕਰਕੇ ਤੇ ਇਹ ਸਾਰਾ ਕੁਝ ਕਰ ਦੇਵਾਂਗੇ। ਪ੍ਰਵੀਨ ਜੀ, ਗੱਲ ਇਹ ਆ ਕਿ ਇਸ ਤਰ੍ਹਾਂ ਦੇ ਬੁੱਤ ਤੋਂ ਮੰਨ ਲਓ ਜੇ ਪਰਦਾ ਹੀ ਚੁੱਕਣਾ ਹੈ, ਕਿਉਂਕਿ ਇਹਨਾਂ ਦਾ ਕੁਝ ਵੀ ਨਹੀਂ ਹੈਗਾ ਵਿੱਚ। ਜੀ ਜੀ ਉਹ 에ਅਰਪੋਰਟ ਬਣਿਆ ਸੀ ਮਨਮੋਹਨ ਸਿੰਘ ਸਰਕਾਰ ਦੀ ਮਿਹਰਬਾਨੀ ਸਦਕਾ। ਹੁੱਡਾ ਨੇ ਉਹਦੇ ਵਿੱਚ ਇਨਵੈਸਟਮੈਂਟ ਕੀਤੀ ਸੀ ਹਰਿਆਣੇ ਵਿੱਚ ਤੇ ਲੈਂਡ ਸੀ, ਠੀਕ ਹੈ ਨਾ ਸਰ। 3 ਇਹਦੇ ਵਿੱਚ ਸਟੇਕ ਹੋਲਡਰ। ਤਾਂ ਚਲੋ ਜੇ ਤੁਸੀਂ ਕਰਨਾ DC ਵੀ ਕਰ ਸਕਦਾ ਆਪਣੇ ਪੱਧਰ ਤੇ, ਕਿੱਡੀ ਕੁ ਗੱਲ ਹੈ, ਕੋਈ ਮੰਤਰੀ ਤੇ ਜਵਾ ਦੂ। ਪਰ ਇਹ ਤੁਸੀਂ ਦੇਖਣਾ ਇਹਨਾਂ ਦਾ ਕੀ ਹੁੰਦਾ ਮੰਤਵ, ਜਾਂ ਤਾਂ ਦਿੱਲੀ ਵਾਲਿਆਂ ਦਾ ਹੁੰਦਾ ਜਾਂ ਇਹਨਾਂ ਦਾ ਆਪਦਾ ਵੀ ਹੋ ਸਕਦਾ ਕਿ ਇਹ ਅਰਵਿੰਦ ਕੇਜਰੀਵਾਲ ਨੂੰ ਲਿਆਓ ਘੱਟੋ ਘੱਟ। ਇਹ ਤੇ ਸਰ ਜਿਹੜੀ PRTC ਦੀ ਬੱਸ ਜਾਂਦੀ ਹੈ 에ਅਰਪੋਰਟ ਨੂੰ, ਉਹ ਚਾਲੂ ਜਿਹੜੀ ਕਿ ਬਹੁਤ ਲੰਮੇ ਸਮੇਂ ਤੋਂ ਚੱਲਦੀ ਹੈ, ਉਹ ਦੁਬਾਰਾ ਚਾਲੂ ਕੀਤੀ ਤੇ ਝੰਡੀ ਦੇਣ ਵਾਸਤੇ ਕੌਣ ਆਇਆ ਸੀ ਜਲੰਧਰ? ਅਰਵਿੰਦ ਕੇਜਰੀਵਾਲ। ਜੀ ਬਿਲਕੁਲ। ਤਾਂ ਇਵੈਂਟ ਮੈਨੇਜਮੈਂਟ ਦਾ ਹੀ ਤੇ ਪੰਗਾ ਹੈ ਕਿ ਭਾਈ ਸਾਡਾ ਸੂਤ ਲੱਗੇ, ਅਸੀਂ ਫਿਰ ਉਸ ਤੋਂ ਬਾਅਦ ਕੋਈ ਸਮਾਗਮ ਕਰਾਂਗੇ, 4 ਸੁਰਖੀਆਂ ਬਣਾਵਾਂਗੇ। ਸੋ ਇਸ ਕਰਕੇ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਵੀ ਰਾਜਨੀਤੀ ਹੈ ਜਿਹੜੀ ਉਹ ਗਰਮਾਈ ਹੋਈ ਆ। ਤੇ ਕਮਾਲ ਦੀ ਗੱਲ ਆ ਕਿ ਉਸੇ ਸਟਾਈਲ 'ਚ ਪੱਗਾਂ ਬੰਨਣੀਆਂ, ਇਨਕਲਾਬ ਦੇ ਨਾਅਰੇ ਲਾਉਣੇ ਤੇ ਕਿਹੜੀਆਂ ਕਰਤੂਤਾਂ ਪੈ ਕਰਦੇ ਨੇ, ਹਿਸਾਬ ਲਾ ਲਓ ਤੁਸੀਂ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਨਵੇਂ ਵਿਧਾਇਕਾਂ ਨੂੰ ਕਹਿੰਦੇ ਸਹੁੰ ਚੁਕਾਈ ਗਈ ਹੈ। ਆਖਿਰ ਵਿਧਾਨ ਸਭਾ ਦੇ ਮੈਂਬਰ ਬਣ ਗਏ ਸਹੁੰ ਚੁੱਕਣ ਤੋਂ ਬਾਅਦ ਤਾਂ ਮਿੰਟੂ ਜੀ? ਹਾਂਜੀ, ਬਣ ਗਏ ਨੇ, ਬਿਲਕੁਲ ਗੱਲ ਤੁਹਾਡੀ ਸਹੀ ਹੈ। ਪਰ ਦੇਖੋ ਇਹਦੇ ਵਿੱਚ ਇੱਕ ਵਿਧਾਇਕ ਜਿਹੜੇ 4 ਜ਼ਿਮਨੀ ਚੋਣਾਂ ਜਿੱਤੇ ਨੇ, ਉਹਨਾਂ ਦੇ ਵਿੱਚੋਂ ਇੱਕ ਵਿਧਾਇਕ ਅੱਜ ਫਿਰ ਨਹੀਂ ਗਏ, ਕਾਲਾ ਢਿੱਲੋਂ। ਠੀਕ ਹੈ ਜੀ। ਉਹ ਕਹਿੰਦੇ ਆ ਕਿ ਆਫੀਸ਼ੀਅਲੀ ਮੈਨੂੰ ਇੱਥੇ ਸੱਦਾ ਨਹੀਂ ਸੀ ਮਿਲਿਆ,
ਤੇ ਜਲਦੀ ਹੋ ਜਾਏਗਾ। ਵੈਸੇ ਸਹੁੰ ਤਾਂ ਚੁਕਾਉਣੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ ਨਾ। ਹਾਂਜੀ, ਹਾਂਜੀ। ਬਈ ਗੱਲ ਇਹ ਆ ਕਿ ਜੇ ਹੁਣ ਆਪਾਂ ਦੇਖੀਏ 4 ਜ਼ਿਮਨੀ ਚੋਣਾਂ ਚੋਂ 3 ਆਮ ਆਦਮੀ ਪਾਰਟੀ ਨੇ ਜਿੱਤ ਲਈਆਂ। ਉਹ ਸਹੁੰ ਚੁੱਕ ਰਹੇ ਆ, ਠੀਕ ਆ, ਸਭ ਕੁਛ ਓਕੇ ਆ। ਪਰ ਮਸਲਾ ਤੇ ਇਹੋ ਆ ਨਾ ਕਿ ਕੰਮ ਵੀ ਕਰਨਾ। 92 ਤੋਂ 94 ਹੋ ਗਏ, 94 ਤੋਂ ਹੋ ਸਕਦਾ ਗਾਂ 95 ਹੋ ਜਾਣ ਕਿਤੇ। ਕੰਮ ਜ਼ਰੂਰ ਕਰੋ। ਸਾਡਾ ਹੁਣ ਦੇਖੋ 100 ਸਾਲ ਤਾਂ ਫਿਰ ਜਦੋਂ ਬੰਦਾ ਜਿੱਤ ਹੀ ਗਿਆ ਤਾਂ ਫਾਰਮੈਲਿਟੀਆਂ ਨੇ। ਗੱਲ ਇਹ ਹੈ ਕਿ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ 8 ਯੂਨੀਵਰਸਿਟੀਆਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ VC ਹੈ ਨਹੀਂ ਗਾ। ਕੀ ਕਰੋਗੇ ਤੁਸੀਂ? ਕੀ ਕਰੋਗੇ? ਜੀ। ਮਤਲਬ ਕਿ ਜੇ ਤੁਸੀਂ ਪਿੰਡਾਂ ਦਾ ਹਾਲ ਦੇਖ ਲਓ ਆ ਕੇ, ਕੋਈ ਮਤਲਬ ਕਿ ਕੋਈ ਵਿਕਾਸ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਮੈਂ ਕੱਲ ਸਾਡੇ ਲਾਗੇ ਪਿੰਡ ਆ, ਜਿਸ ਗਰਾਊਂਡ ਦੇ ਵਿੱਚ ਜਾ ਕੇ ਜਗਦੀਸ਼ ਭੋਲਾ ਘੁਲਿਆ ਤੇ ਪੂਰੀ ਦੁਨੀਆ ਵੇਖਣ ਆਈ। ਮੈਂ ਉਸ ਵੱਡੇ ਪਿੰਡ ਦੇ ਸਟੇਡੀਅਮ 'ਚ ਚਲਾ ਗਿਆ, ਵੈਸੇ ਹੀ ਖਲੋਤਾ ਸੀ, ਕਿਸੇ ਦੀ ਵੇਟ ਕਰ ਰਿਹਾ ਸੀ ਮੈਂ, ਤੇ ਮਤਲਬ ਕਿ ਉਹਦੀ ਚਾਰ ਦੀਵਾਰੀ ਹੈ ਨਹੀਂ। ਜਿਸ ਸਟੇਡੀਅਮ 'ਚ ਮਤਲਬ ਕਿ ਵੱਡੇ ਇੰਟਰਨੈਸ਼ਨਲ ਜਗਦੀਸ਼ ਭੋਲਾ ਕਿਸੇ ਸਮੇਂ ਕੋਈ ਛੋਟਾ ਨਾਮ ਨਹੀਂ ਸੀਗਾ। ਮੈਂ ਉਚੇਚਾ ਨਿੱਕਾ ਜਿਹਾ ਸਾਈਕਲ ਖਿੱਚ ਕੇ 10 ਕਿਲੋਮੀਟਰ ਸਾਈਕਲ ਚਲਾ ਕੇ ਜਗਦੀਸ਼ ਭੋਲੇ ਨੂੰ ਵੇਖਣ ਗਿਆ ਸੀ 8ਵੀਂ ਕਿ 10ਵੀਂ 'ਚ। ਤਾਂ ਮਤਲਬ ਕਿ ਮੈਂ ਉਹ ਦੇਖਿਆ ਕਿ ਇਸ ਪਿੰਡ ਦੇ ਵਿੱਚ ਵੀ ਯਾਰ ਸੜਕ ਵਾਲੇ ਪਾਸੇ ਤੇ ਉਹ ਹੈ ਹੀ ਨਹੀਂ ਹੈ, ਕੰਧ ਹੀ ਹੈ ਨਹੀਂ, ਵਿੱਚੇ ਪਸ਼ੂ ਤੇ ਬੁਰਾ ਹਾਲ ਹੈ। ਤਾਂ ਮਤਲਬ ਕਿ ਬਹੁਤ ਕੰਮ ਹੋਣ ਵਾਲੇ ਆ, ਉਹਨਾਂ ਨੂੰ ਕਰੋ। ਚਲੋ ਸਹੁੰ ਚੱਕ ਲਈ ਆ ਤਾਂ ਠੀਕ ਆ, ਜੋ ਵੀ ਰਸਮ ਪੂਰਤੀ ਆ ਹੋ ਗਈ ਆ। ਕੰਮ ਕਰਨ ਦੀ ਜ਼ਰੂਰਤ ਹੈ। ਸਭ ਤਾਂ ਹੁਣ ਕਾਲਾ ਢਿੱਲੋਂ ਰਹਿ ਗਏ ਆ, ਜਲਦੀ ਇਹਨਾਂ ਨੂੰ ਵੀ ਸਹੁੰ ਚੁਕਾ ਦੇਣਗੇ। ਜੀ। ਕਿਸਾਨਾਂ ਨੇ ਕਿਹਾ ਮਿੰਟੂ ਜੀ ਕਿ ਕਹਿੰਦੇ ਸੜਕਾਂ ਨਹੀਂ ਰੋਕਾਂਗੇ ਹੁਣ। ਦੇਖੋ ਗੱਲ ਇਹ ਆ ਕਿ 2 ਚੀਜ਼ਾਂ ਨੇ। ਇਹਨਾਂ ਨੇ ਇੱਕ ਤੇ ਭਰੋਸਾ ਦਿੱਤਾ ਕਿ ਅਸੀਂ ਜੋ ਮੋਦੀ ਸਾਹਿਬ ਆ ਰਹੇ ਨੇ, ਮੋਦੀ ਸਾਹਿਬ ਦਾ ਵਿਰੋਧ ਨਹੀਂ ਕਰਾਂਗੇ। ਅਮਿਤ ਸ਼ਾਹ ਜੀ ਨੇ ਵੀ ਆਉਣਾ ਉੱਥੇ ਚੰਡੀਗੜ੍ਹ। ਚਲੋ ਇਹ ਵੀ ਠੀਕ ਆ, ਟਕਰਾਓ ਦੀ ਸਥਿਤੀ ਜਿਹੜੀ ਉਹ ਹਰ ਵੇਲੇ ਚੰਗੀ ਨਹੀਂ ਹੁੰਦੀ। ਅੱਛੀ ਗੱਲ ਹੈ, ਉਹ ਆਪਣਾ ਕੰਮ ਕਰਨ, ਤੁਸੀਂ ਆਪਣਾ ਕੰਮ ਕਰੋ। ਦੂਜੀ ਗੱਲ ਇਹ ਆ ਕਿ ਇਹਨਾਂ ਨੇ ਆਪਣਾ ਰੋਡ ਮੈਪ ਜਿਹੜਾ ਸੀ ਉਹ ਸਾਰਾ ਰੱਖਤਾ ਸੀਗਾ ਕਿ ਮਰਜੀ ਵੇਲੇ ਅਗਵਾਈ ਕਰਨਗੇ, ਮਗਰੇ ਮਗਰ ਕਿਸਾਨ ਜਾਣਗੇ ਤੇ ਜਿੱਥੇ ਰਾਤ ਪੈ ਜਾ ਕਰੂਗੀ ਅਸੀਂ ਇੱਥੇ ਪੜਾਅ ਕਰ ਲਿਆਂਗੇ। ਬਾਅਦ ਦੇ ਵਿੱਚ ਅੱਜ ਇਹਨਾਂ ਦੀ ਬੈਠਕ ਵੀ ਹੋਈ ਆ। ਬੈਠਕ ਹੋਈ ਆ ਜਿਹੜੇ ਪੁਲਿਸ ਅਧਿਕਾਰੀ ਉਹਨਾਂ ਦੇ ਨਾਲ ਜੀ। ਤੇ ਇਹਦੇ ਵਿੱਚ ਸਰਵਣ ਸਿੰਘ ਪੰਧੇਰ ਹੋਰਾਂ ਨੇ ਅਧਿਕਾਰੀਆਂ ਦੇ ਸਾਹਮਣੇ ਆਪਦਾ ਪੱਖ ਹੈ ਜਿਹੜਾ ਉਹ ਰੱਖ ਦਿੱਤਾ ਹੈ ਕਿ ਦੇਖੋ ਅਸੀਂ ਜਥਿਆਂ ਦੇ ਰੂਪ 'ਚ ਜਾਵਾਂਗੇ, ਠੀਕ ਹੈ, ਕੋਈ ਰੋਡ ਬਲੌਕੇਜ ਨਹੀਂ ਹੋਏਗੀ। ਰਾਤ ਵੀ ਜਿੱਥੇ ਬਤਾਵਾਂਗੇ ਉੱਥੇ ਵੀ ਕੋਈ ਰੋਡ ਬਲੌਕ ਨਹੀਂ ਹੋਏਗਾ। ਠੀਕ ਹੈ ਨਾ ਜੀ। ਪਾਣੀਪਤ ਦੇ ਵਿੱਚ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੈ, ਪਰ ਅਸੀਂ ਉੱਥੇ ਨਹੀਂ ਜਾਵਾਂਗੇ। ਕਿਸਾਨ ਸਿਰਫ ਦਿੱਲੀ ਵੱਲ ਨੂੰ ਜਾ ਰਹੇ। ਮਤਲਬ ਕਿ ਇਹਨਾਂ ਨੇ ਗੱਲ ਕਹੀ ਆ। ਵੇਖੋ ਇਹ ਨਾ ਕੁਝ ਸ਼ਰਤਾਂ ਜਿਹੜੀਆਂ ਹਰਿਆਣੇ ਵਾਲੇ ਰਖਾ ਰਹੇ ਸੀਗੇ ਕਿ ਬਈ ਸਾਨੂੰ ਪਹਿਲਾਂ ਤੇ ਇਹ ਦੱਸੋ ਕਿ ਤੁਸੀਂ ਉੱਥੇ ਬਹਿਣਾ ਕਿੱਥੇ ਹੈ। ਯਾਨੀ ਬਈ ਜਿੱਥੇ ਤੁਸੀਂ ਜਾ ਕੇ ਧਰਨਾ ਲਾਉਣਾ ਉਹਦੀ ਪਰਮਿਸ਼ਨ ਦਿਖਾਓ। ਤੇ ਦੂਜਾ ਇਹ ਆ ਕਿ ਤੁਸੀਂ ਰਾਹ ਦੇ ਵਿੱਚ ਕੋਈ ਪੱਕਾ ਮੋਰਚਾ ਨਹੀਂ ਨਾ ਲਾਉਂਗੇ। ਸ਼ਾਇਦ ਸਰਵਣ ਸਿੰਘ ਪੰਧੇਰ ਹੋਰਾਂ ਨੇ ਇਸ ਗੱਲ ਨੂੰ ਭਾਂਸ ਲਿਆ ਕਿ ਹਾਂ ਇਹ ਸਾਨੂੰ ਫਸਾਉਂਦੇ ਆ। ਜਦੋਂ ਅਸੀਂ ਅਜਿਹਾ ਕਰਨਾ ਹੀ ਨਹੀਂ ਹੈ ਫਿਰ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਜੇ ਲਿਖਤੀ ਚ ਲੈਣਗੇ ਤਾਂ ਲਿਖਤੀ ਚ ਲੈ ਲੈਣ। ਜੀ ਜੀ, ਠੀਕ ਹੈ ਨਾ ਜੀ। ਅਸੀਂ ਤਾਂ ਦਿੱਲੀ ਜਾਣਾ। ਖੈਰ ਇਹ ਸ਼ਾਇਦ ਇੱਕ ਅੱਧ ਮੀਟਿੰਗ ਹੋਰ ਵੀ ਕਰਨਗੇ, ਫਿਰ ਉਸ ਤੋਂ ਬਾਅਦ ਪਤਾ ਲੱਗੂਗਾ ਫਾਈਨਲ ਕੀ ਬਣਦਾ ਹੈ। ਤੇ ਦੂਜੇ ਪਾਸੇ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਤੁਸੀਂ ਆਪਦੀ ਮੂਵਮੈਂਟ ਜਿਹੜੀ ਹੈ ਉਹ ਬਈ ਚਲਾ ਸਕਦੇ ਹੋ ਤੁਸੀਂ, ਤਾਂ ਪਰ ਉਹਦੇ ਵਿੱਚ ਕੀ ਹੈ ਕਿ ਸ਼ਾਂਤਮਈ ਢੰਗ ਦੇ ਨਾਲ, ਯਾਨੀ ਕਿਸਾਨਾਂ ਨੂੰ ਤਾਕੀਦ ਕੀਤੀ ਹੈ ਸੁਪਰੀਮ ਕੋਰਟ ਨੇ ਕਿ ਜਾਓ ਤੁਸੀਂ, ਕੋਈ ਚੱਕਰ ਨਹੀਂ ਹੈਗਾ, ਬਟ ਸ਼ਾਂਤਮਈ। ਤਾਂ ਇਹ ਦੇਖਣਾ ਹੋਏਗਾ ਕਿ ਹੁਣ ਅੱਗੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ, ਕਿਸ ਤਰ੍ਹਾਂ ਦੀ ਸਹਿਮਤੀ ਬਣਦੀ ਹੈ। ਜੀ ਜੀ। ਤੇ ਆਪ ਦੂਜਾ ਹੁਣ ਕਹਿੰਦੇ ਆਪ ਚ ਚਲੇ ਗਏ, ਆਪ ਜੁਆਇਨ ਕਰ ਲਈ ਉਹਨਾਂ ਨੇ। ਹਾਂਜੀ, ਅਵਧ ਓਝਾ ਬਹੁਤ ਮਤਲਬ ਕਿ ਫੇਮਸ ਟੀਚਰ ਹੈ। ਜੀ ਜੀ। ਤੇ ਵੈਸੇ ਬੰਦਾ ਰੰਗੀਲਾ ਹੀ ਆ, ਹਿਸਟਰੀ ਦਾ ਬੜਾ ਜਾਣੂ ਆ ਜੀ। ਇਹ ਹੋਇਆ ਕੀ ਆ ਕਿ ਆਪ ਬੇਸ਼ੱਕ UPSC ਕਰੈਕ ਨਹੀਂ ਸੀ ਕਰ ਸਕੇ ਓਝਾ ਸਾਹਿਬ, ਬਟ ਬਾਅਦ ਦੇ ਵਿੱਚ ਟੀਚਿੰਗ ਲਾਈਨ ਚ ਆਏ, ਅੱਛੀਆਂ ਡਿਗਰੀਆਂ ਕੀਤੀਆਂ ਹੋਰ ਵੀ ਇਹਨਾਂ ਨੇ। ਤੇ ਫਿਰ ਇਹਨਾਂ ਦਾ ਇੱਕ
ਪੜ੍ਹਾਉਣ ਦਾ ਜਿਹੜਾ ਸਟਾਈਲ ਸੀਗਾ ਨੀਰਸ ਜਿਹਾ ਸੀਗਾ। ਫਿਰ ਉਸ ਤੋਂ ਬਾਅਦ ਆਪਦਾ ਸਟਾਈਲ ਬਦਲਿਆ। ਫਿਰ ਉਹ ਲੋਕਾਂ ਨੇ ਜਾਂ ਸਟੂਡੈਂਟਾਂ ਨੇ ਕੱਟ ਕੇ ਆਉਣਾ ਸਟਾਰਟ ਕਰ ਦਿੱਤਾ। ਇਹਨਾਂ ਦਾ ਕੰਟੈਂਟ ਉਹ ਇੰਨਾ ਚੱਲ ਨਿਕਲਿਆ ਕਿ ਇਹ ਬਹੁਤ ਜ਼ਿਆਦਾ ਦੇਖੇ ਜਾਂਦੇ। ਦੇਖੋ, ਇਹਨਾਂ ਨੇ ਭਾਜਪਾ ਵਾਸਤੇ ਵੀ ਟਰਾਈ ਕੀਤੀ ਸੀਗੀ ਜੀ ਕਿ ਭਾਜਪਾ ਮੈਨੂੰ ਲੜਾ ਦੇਵੇ ਪ੍ਰਯਾਗਰਾਜ ਤੋਂ। ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕੈਸਰਗੰਜ ਤੋਂ ਜਾ ਕੇ ਲੜਨਾ। ਠੀਕ ਹੈ। ਇਹਨਾਂ ਨੇ ਫਿਰ ਕਾਂਗਰਸ ਵੱਲ ਵੀ ਝਾਕਿਆ ਕਿ ਅਮੇਠੀ ਤੋਂ ਲੜਾ ਦਿਓ ਮੈਨੂੰ। ਅਮੇਠੀ ਤੋਂ ਆਪਣੇ ਅੰਕਲ ਕਿਸ਼ੋਰੀ ਲਾਲ ਲੁਧਿਆਣੇ ਵਾਲੇ ਉਹ ਆ ਗਏ ਨਾਮ ਚ। ਇਹ ਫਿਰ ਰਹਿ ਗਏ। ਹੁਣ ਜਦੋਂ ਮਤਲਬ ਕਿ ਗੱਲ ਨਹੀਂ ਬਣੀ ਦੋਨਾਂ ਪਾਰਟੀਆਂ ਚ, ਤਾਂ ਫਿਰ ਇਹਨਾਂ ਨੇ ਚੁੱਪਚਾਪ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ। ਪੜ੍ਹੇ ਲਿਖੇ ਬਹੁਤ ਨੇ, ਇਹਦੇ ਚ ਕੋਈ ਸ਼ੱਕ ਨਹੀਂ, ਬਹੁਤ ਹੀ ਹਿਸਟਰੀ ਦੇ ਗਿਆਤਾ ਨੇ। ਤਾਂ ਹੁਣ ਇਹ ਇੱਥੇ ਚਲੋ ਇਹ ਇੰਨੇ ਪੜ੍ਹੇ ਲਿਖੇ ਲੋਕ, ਵਿਦਵਾਨ ਟਾਈਪ ਲੋਕ ਜੇ ਸਿਆਸਤ ਦੇ ਵਿੱਚ ਅਸੀਂ ਦੇਖ ਰਹੇ ਹਾਂ ਤੇ ਇਹ ਸ਼ੁਭ ਸੰਕੇਤ ਵੀ ਆ ਪ੍ਰਵੀਨ ਜੀ। ਪਰ ਗੱਲ ਇਹ ਹੈ ਕਿ ਇਹ ਜਿਹੜੇ ਵਿਦਵਾਨ ਲੋਕ ਨੇ, ਪਹਿਲੀ ਗੱਲ ਹੈ ਕਿ ਇਹ ਜਿੱਤ ਪਾਉਣਗੇ, ਤੇ ਦੂਜੀ ਗੱਲ ਇਹ ਹੈ ਕਿ ਕੀ ਇਹ ਅਰਵਿੰਦ ਕੇਜਰੀਵਾਲ ਵਰਗੇ ਬੰਦੇ ਤੇ ਹੇਠਾਂ ਖੁੱਲ ਕੇ ਕੰਮ ਕਰ ਸਕਦੇ? ਜੀ, ਵੱਡਾ ਸਵਾਲ ਤਾਂ ਇਹੀ ਹੈ ਮਿੰਟੂ ਜੀ। ਵੱਡਾ ਸਵਾਲ ਇਹੀ ਹੈ ਕਿ ਇਹਨਾਂ ਦੀ ਕਾਬਲੀਅਤ ਜਿਹੜੀ ਹੈ, ਇਹਦੇ ਤੋਂ ਕੰਮ ਲੈਣਾ ਚਾਹੀਦਾ। ਮੈਂ ਇਹੋ ਜਿਹੇ ਬੰਦੇ ਜੇ ਭਾਜਪਾ ਚ ਵੀ ਜਾਣਗੇ ਸਰ, ਕੋਈ ਮਾੜੀ ਗੱਲ ਨਹੀਂ ਹੈ। ਕਾਂਗਰਸ ਚ ਵੀ ਜਾਣਗੇ, ਮਾੜੀ ਗੱਲ ਨਹੀਂ ਹੈ ਸਰ। ਜਿਨ੍ਹਾਂ ਨੇ ਹਜ਼ਾਰਾਂ ਬੱਚੇ ਜਿਹੜੇ ਆ ਉਹ ਤਿਆਰ ਕੀਤੇ ਆ, ਜਿਹੜੇ ਮਤਲਬ ਕਿ ਕਾਮਯਾਬ ਹੋਏ ਜ਼ਿੰਦਗੀ ਚ, ਤਾਂ ਮਾੜੇ ਨਹੀਂ ਹੈ। ਰੌਲਾ ਇਹ ਆ ਕਿ ਕੀ ਉਹ ਪਾਰਟੀ ਦੀਆਂ ਨੀਤੀਆਂ ਦੇ ਥੱਲੇ ਟੈਲੈਂਟ ਦਬ ਨਹੀਂ ਜਾਂਦੇ, ਜਾਂ ਉਹ ਜੋ ਕਰਨ ਦੀ ਇੱਛਾ ਹੁੰਦੀ ਹੈ ਦਬ ਨਹੀਂ ਜਾਂਦੀ। ਪਰ ਇਹਨਾਂ ਦੀ ਰਾਜਨੀਤਿਕ ਕਹਿ ਲਓ ਕਿ ਜਿਹੜੀ ਆਕਾਂਖਿਆ ਸੀਗੀ, ਉਹ ਅੰਗੜਾਈਆਂ ਕਈ ਚਿਰ ਤੋਂ ਲੈ ਰਹੀ ਸੀ। ਜੀ ਨਹੀਂ ਮਿੰਟੂ ਜੀ, ਦੇਖੋ ਇੱਕ ਤਾਂ ਹੁੰਦਾ ਜਿਹੜਾ ਆਮ ਰਵਾਇਤੀ ਲੀਡਰ ਆ, ਉਹ ਤਾਂ ਚਲੋ ਵੱਖਰੀ ਗੱਲ ਆ। ਇੱਕ ਹੁੰਦਾ ਜਿਹੜਾ ਥੋੜਾ ਜਿਹਾ ਦੂਰ ਅੰਦੇਸ਼ੀ ਬੰਦਾ, ਜਾਂ ਰੌਸ਼ਨ ਦਿਮਾਗ ਬੰਦਾ, ਜਾਂ ਇੰਟੈਲੈਕਚੁਅਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਬੁੱਧੀਜੀਵੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦਾ ਆਪਣਾ ਕੰਮਕਾਰ ਦਾ ਤਰੀਕਾ ਹੁੰਦਾ। ਉਹ ਜਿਵੇਂ ਹੁਣ ਪ੍ਰਸ਼ਾਂਤ ਭੂਸ਼ਣ ਵਰਗੇ ਲੋਕ ਆ, ਉਹ ਮਤਲਬ ਨਹੀਂ ਕੰਮ ਕਰ ਸਕੇ ਅਰਵਿੰਦ ਕੇਜਰੀਵਾਲ ਦੇ ਨਾਲ, ਜਾਂ ਉਹਦੀ ਅਗਵਾਈ ਦੇ ਵਿੱਚ। ਉਹਨਾਂ ਨੂੰ ਲੱਗਿਆ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਬਹੁਤ ਸਾਰੇ ਹੋਰ ਲੋਕ ਨੇ ਜਿਨ੍ਹਾਂ ਨੇ ਰਾਜਨੀਤੀ ਦਾ ਸਵਾਦ ਲਿਆ, ਪਰ ਜਦੋਂ ਉਹਨਾਂ ਦੀ ਆਪਣੀ ਅੰਦਰੋਂ ਜਿਹੜੀ ਗੱਲ ਸੀਗੀ ਮਨ ਦੀ, ਜਦੋਂ ਉਹਨਾਂ ਨੂੰ ਲੱਗਿਆ ਕਿ ਯਾਰ ਨਹੀਂ, ਇਹ ਤਾਂ ਮਾਹੌਲ ਹੀ ਬਹੁਤ ਕੰਜਸਟ ਹੈ, ਇਹ ਤਾਂ ਬਹੁਤ ਭੀੜਾ ਸਾਹ ਕੁੱਟਵਾਂ ਮਾਹੌਲ ਹੈ, ਇੱਥੇ ਆਪਾਂ ਨਹੀਂ ਰਹਿ ਸਕਦੇ, ਤਾਂ ਉਦੋਂ ਫਿਰ ਉਹ ਬਾਹਰ ਨਿਕਲ ਗਏ। ਠੀਕ, ਤੁਸੀਂ ਸਹੀ ਕਿਹਾ ਕਿ ਅਵ ਦੂਜਾ ਬਹੁਤ ਮਕਬੂਲ ਨੇ। ਮੈਂ ਵੀ ਇਹਨਾਂ ਦੀਆਂ ਵੀਡੀਓਜ਼ ਕਾਫੀ ਦੇਖੀਆਂ ਨੇ, ਮੋਟੀਵੇਸ਼ਨਲ ਵੀਡੀਓਜ਼ ਬਹੁਤ ਪਾਉਂਦੇ ਰਹਿੰਦੇ ਨੇ। ਪਰ ਕੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਕੰਮ ਕਰ ਸਕਣਗੇ? ਕਿ ਉਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਢਾਲ ਲੈਣਗੇ? ਵੱਡਾ ਸਵਾਲ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਜਾਣ ਤੋਂ ਪਹਿਲਾਂ ਇੱਕ ਅਹਿਮ ਜਾਣਕਾਰੀ, ਜਿਹੜੀ ਕਿ ਸਾਈਬਰ ਮੰਡੇ ਦੇ ਮੌਕੇ ਦੇ ਉੱਤੇ ਇਹ ਇੱਕ ਆਫਰ ਪੰਜਾਬੀ ਰੇਡੀਓ USA ਨੇ ਆਪਣੇ ਸਰੋਤਿਆਂ ਨੂੰ ਦਿੱਤੀ ਹੈ ਕਿ ਇੰਟਰਨੈਟ ਰੇਡੀਓ ਸੈੱਟ, ਪੰਜਾਬੀ ਰੇਡੀਓ USA ਦਾ ਜਿਹੜਾ ਇੰਟਰਨੈਟ ਰੇਡੀਓ ਸੈੱਟ ਹੈ, ਅਮਰੀਕਾ ਭਰ ਦੇ ਵਿੱਚ ਤੁਸੀਂ ਕਿਤੋਂ ਵੀ ਉਹਨੂੰ ਆਰਡਰ ਕਰਦੇ ਹੋ ਤਾਂ ਤੁਹਾਨੂੰ ਸ਼ਿਪਿੰਗ ਚਾਰਜਸ ਨਹੀਂ ਪੇ ਕਰਨੇ ਪੈਣਗੇ। ਇੰਟਰਨੈਟ ਰੇਡੀਓ ਦੀ ਕੀਮਤ ਤੁਹਾਨੂੰ ਦੇਣੀ ਪਊਗੀ ਸਿਰਫ ਸ਼ਿਪਿੰਗ ਚਾਰਜਸ, ਜਿਹੜੇ ਕਿ ਅਮਰੀਕਾ ਦੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਵੱਖ-ਵੱਖ ਨੇ, ਕਈ ਥਾਂ ਕਾਫੀ ਜ਼ਿਆਦਾ ਵੀ ਪੈਂਦੇ ਨੇ, ਉਹ ਤੁਹਾਨੂੰ ਹੁਣ ਪੇ ਕਰਨ ਦੀ ਲੋੜ ਨਹੀਂ ਹੈ, ਉਹ ਬਿਲਕੁਲ ਫ੍ਰੀ ਹੈ। ਇੰਟਰਨੈਟ ਰੇਡੀਓ ਸੈੱਟ ਦੀ ਜਿਹੜੀ ਕੀਮਤ ਆ ਤੁਹਾਨੂੰ ਦੇਣੀ ਪਊਗੀ। ਅੱਜ ਉਹਦਾ ਆਖਰੀ ਦਿਨ ਹੈ। ਕੁਝ ਕੁ ਇੰਟਰਨੈਟ ਰੇਡੀਓ ਸੈੱਟ ਬਚੇ ਨੇ ਜਿਨ੍ਹਾਂ ਨੂੰ ਤੁਸੀਂ ਆਰਡਰ ਕਰ ਸਕਦੇ ਹੋ 408 272 5200 ਦੇ ਉੱਤੇ। ਇਹਦੇ ਨਾਲ ਜਿਹੜੀਆਂ ਆਪਣੀਆਂ ਪ੍ਰੋਗਰਾਮ ਨੇ, ਆਪਾਂ ਚਰਚਾ ਕਰਦੇ ਹਾਂ, ਹਰ ਇੱਕ ਦਾ ਆਪਣਾ ਪੋਲੀਟੀਕਲ ਓਪੀਨੀਅਨ ਆ, ਹਰ ਇੱਕ ਦੀ ਆਪਣੀ ਸ਼ਬਦਾਵਲੀ ਹੈ। ਸੋ ਆਪਾਂ ਇਹਨਾਂ ਪ੍ਰੋਗਰਾਮਾਂ ਨੂੰ ਕਦੇ ਵੀ ਕਿਸੇ ਬਹਿਸ 'ਚ ਨਾ ਪੈ ਕੇ ਇੱਕ ਉਸਾਰੂ ਚਰਚਾ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਸੁਖਬੀਰ ਬਾਦਲ ਨੂੰ ਤਨਖਾਹ ਲੱਗੀ ਹੈ, ਆਪਾਂ ਇਸੇ ਐਪੀਸੋਡ ਨੂੰ ਕੰਟੀਨਿਊ ਕਰਾਂਗੇ, ਇੱਕ ਆਮ ਸਿੱਖ ਦੇ ਪਰਸਪੈਕਟਿਵ ਤੋਂ, ਇੱਕ ਆਮ ਪੰਜਾਬੀ ਦੇ ਪਰਸਪੈਕਟਿਵ ਤੋਂ। ਕਿਉਂਕਿ ਜਿਹੜੀਆਂ ਗੱਲਾਂ ਜਦੋਂ ਕੋਈ ਸਿੱਖ ਕਰਦਾ ਸੀ 2013-14 ਦੇ ਵਿੱਚ ਕਿ ਭਾਈ ਤੁਸੀਂ ਸੈਣੀ ਨੂੰ ਚੱਕ ਕੇ ਲਾਤਾ, ਤੇ ਇਹ ਕਹਿੰਦੇ ਕਿ ਤੈਨੂੰ ਇਹ ਗੱਲ ਕਹਿਣ ਦੀ ਇਜਾਜ਼ਤ ਕਿਹਨੇ ਦਿੱਤੀ? ਉਦੋਂ ਰਾਜਾ ਵਾਂਗੂ ਵਿਚਰਿਆ ਜਾ ਰਿਹਾ ਸੀ। ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਸਿਕਿਉਰਿਟੀ ਦੇ ਵਿੱਚ ਇੱਕ ਵੀ ਬੰਦਾ ਪੰਜਾਬੀ ਨਹੀਂ ਸੀ। ਇਹ ਕਿਹਾ ਜਾਂਦਾ ਸੀਗਾ ਕਿ ਉਹਨਾਂ ਨੂੰ ਇਤਬਾਰ ਨਹੀਂ ਹੈ। ਮਤਲਬ ਅਗਵਾਈ ਪੰਜਾਬ ਦੀ ਕਰ ਰਹੇ ਸੀ, ਔਰ ਅਗਵਾਈ ਇੱਕ ਆਪਣੇ ਆਪ ਨੂੰ ਪੰਥਕ ਪਾਰਟੀ ਦੇ ਨੁਮਾਇੰਦਾ ਕਹਾ ਰਹੇ ਸੀਗੇ, ਪਰ ਇਤਬਾਰ ਦੀ ਗੱਲ ਜਦੋਂ ਪੰਜਾਬੀਆਂ ਤੋਂ ਹੁੰਦੀ ਸੀ, ਇਹ ਬਿਲਕੁਲ ਉਵੇਂ ਸੀ ਜਿਵੇਂ ਪਹਿਲਾਂ ਰਿਆਸਤਾਂ ਵਾਲੇ ਰਾਜੇ ਜਿਹੜੇ ਨੇ ਉਹ ਆਪਣੇ ਲਈ
ਆਪਣੇ ਨਾਲ ਲੋਕਾਂ ਨੂੰ ਕੋਲੇ ਰੱਖ ਕੇ ਬਲਕਿ ਦੂਜੇ ਲੋਕਾਂ ਨੂੰ ਕੋਲੇ ਰੱਖਦੇ ਸੀ। ਜਿਹੜੇ ਤੁਸੀਂ ਪ੍ਰਸਿੱਧ ਲੋਕ ਉਹਨਾਂ ਦੀ ਹਿਸਟਰੀ ਕੱਢ ਕੇ ਦੇਖ ਲਓ, ਕਿਸੇ ਕੋਲੇ ਗੁਲਾਮ ਹੁੰਦੇ ਸੀ, ਕਿਸੇ ਕੋਲੇ ਕੋਈ ਹੁੰਦਾ ਸੀ। ਮਤਲਬ ਆਪਣੇ ਖਿੱਤੇ ਦੇ ਲੋਕਾਂ ਤੇ ਉਹ ਇਤਬਾਰ ਨਹੀਂ ਸੀ ਕਰਦੇ, ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਕੋਈ ਅਸੀਂ ਵੱਡਾ ਫੈਸਲਾ ਸੁਣਾਤਾ ਤੇ ਉਸ ਤੋਂ ਬਾਅਦ ਇਹਨਾਂ ਦੀਆਂ ਭਾਵਨਾਵਾਂ ਨਾ ਭੜਕ ਜਾਣ ਤੇ ਸਾਨੂੰ ਕਿਤੇ ਕਤਲ ਨਾ ਕਰ ਦੇਣ। ਸੋ ਇਸ ਤਰ੍ਹਾਂ ਦੀ ਗੱਲ ਆਪਾਂ ਇੱਥੇ ਵੀ ਪੰਜਾਬ ਦੇ ਵਿੱਚ ਦੇਖੀ। ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਅੱਜ ਦੇ ਦਿਨ ਕਰਨੀਆਂ ਜ਼ਰੂਰੀ ਨੇ। ਹੋਰ ਬਹੁਤ ਸਾਰਾ ਜਿਵੇਂ 90 ਲੱਖ ਦੇ ਇਸ਼ਤਿਹਾਰ ਅੱਜ ਤੱਕ ਇਹ ਕਿਹਾ ਗਿਆ ਕਿ ਭਈ ਤੁਸੀਂ ਕੌਣ ਹੁੰਦੇ ਇਸ ਮਸਲੇ ਤੇ ਸਵਾਲ ਕਰਨ ਵਾਲੇ, ਪਰ ਅੱਜ ਉਹ ਵਿਆਜ ਸਮੇਤ ਵਸੂਲ ਹੋਣਗੇ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਆਗੂਆਂ ਤੋਂ। ਇੱਕ ਬ੍ਰੇਕ ਤੋਂ ਬਾਅਦ ਇਹਨਾਂ ਗੱਲਾਂ ਨੂੰ ਬਾਤਾਂ ਨੂੰ ਆਪਾਂ ਜਾਰੀ ਰੱਖਾਂਗੇ।
ਕੀਤੀ ਸੀ ਕਿ ਅੱਜ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਕੋਈ ਪੰਜਾਬੀ ਬੈਠਾ, ਜਿੱਥੇ ਵੀ ਕੋਈ ਸਿੱਖ ਬੈਠਾ ਹੈ, ਉਹਦੀ ਜਿਹੜੀ ਗੱਲ ਦਾ ਚਰਚਾ ਦਾ ਜਿਹੜਾ ਹਿੱਸਾ ਜਾਂ ਉਹਦੀ ਜ਼ੁਬਾਨ ਦੇ ਉੱਤੇ ਜਿਹੜੀ ਗੱਲ ਆ, ਉਹ ਹੈ ਕਿ ਅਕਾਲੀ ਦਲ ਦੇ ਬਾਰੇ ਜੋ ਵੀ ਅੱਜ ਫੈਸਲਾ ਆਇਆ, ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਦੁਨਿਆਵੀ ਕਚਹਿਰੀ ਦੇ ਵਿੱਚ ਜਦੋਂ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੱਲ ਕਰਦੇ ਹਾਂ ਕਿ ਪੰਥਕ ਦੇ ਵਿੱਚ ਵਿਚਰ ਰਹੇ, ਪੰਥਕ ਸਫਾਂ ਦੇ ਵਿੱਚ, ਪੰਥਕ ਇਤਿਹਾਸ ਦੇ ਵਿੱਚ ਵਿਚਰ ਰਹੇ ਬੰਦੇ ਦੁਨਿਆਵੀ ਜਦੋਂ ਵਿਚਰਦੇ ਨੇ ਦੁਨਿਆਵੀ ਤੌਰ ਤੇ ਆਪਣੇ ਅਹੁਦਿਆਂ ਤੇ ਬੈਠੇ ਹੁੰਦੇ ਨੇ, ਫੈਸਲੇ ਕਰਦੇ ਨੇ, ਉਹ ਕਿਸੇ ਵੀ ਤਰੀਕੇ ਨਾਲ ਕੋਈ ਗੱਲ ਕਰਦੇ ਰਹਿਣ, ਪਰ ਉਹ ਅਖੀਰਲੀ ਜਿਹੜੀ ਗੱਲ ਆ ਉਦੋਂ ਮੁਨਕਰ ਨਹੀਂ ਹੋ ਸਕਦੇ। ਉਹ ਆ ਉਹਨਾਂ ਦੀ ਜਿਹੜੀ ਧਾਰਮਿਕ ਕਚਹਿਰੀ ਆ। ਦੁਨਿਆਵੀ ਕਚਹਿਰੀਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਕਮਿਸ਼ਨ ਬਣਦੇ ਨੇ, ਹੋਰ ਚੀਜ਼ਾਂ ਹੁੰਦੀਆਂ ਨੇ, ਤਾਂ ਬਹੁਤ ਸਾਰਾ ਕੁਛ ਵਾਪਰ ਜਾਂਦਾ, ਬਹੁਤ ਸਾਰੇ ਝੂਠੇ ਸੱਚੇ ਗਵਾਹ ਵੀ ਪੇਸ਼ ਹੋ ਜਾਂਦੇ ਨੇ, ਤੇ ਬੰਦਾ ਕਈ ਵਾਰੀ ਪੈਸੇ ਦੇ ਜ਼ੋਰ ਤੇ ਜਾਂ ਕਾਨੂੰਨ ਦੀਆਂ ਜਿਹੜੀਆਂ ਲੂਪ ਹੋਲਸ ਹੁੰਦੀਆਂ ਨੇ, ਕਾਨੂੰਨ ਦੀਆਂ ਜਿਹੜੀਆਂ ਤੰਗ ਗਲੀਆਂ ਹੁੰਦੀਆਂ ਨੇ, ਭੀੜੀਆਂ ਗਲੀਆਂ, ਉਹਨਾਂ ਦੇ ਵਿੱਚੋਂ ਨਿਕਲ ਜਾਂਦਾ। ਪਰ ਜਿਹੜੀ ਧਰਮ ਦੀ ਕਚਹਿਰੀ ਹੈ, ਖਾਸ ਕਰਕੇ ਸਿੱਖ ਧਰਮ ਦੇ ਵਿੱਚ, ਕਿ ਉਹ ਹੈ ਸ੍ਰੀ ਅਕਾਲ ਤਖ਼ਤ ਸਾਹਿਬ, ਉਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅੱਜ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਮੈਂ ਉਹ ਵੀਡੀਓ ਜਿਹੜੀ ਮੈਂ ਵੇਖੀ ਆ, ਔਰ ਹਰ ਇੱਕ ਸਿੱਖ ਨੇ ਹੁਣ ਤੱਕ ਵੇਖ ਲਈ ਹੋਣੀ ਹੈ, ਹਰ ਇੱਕ ਪੰਜਾਬੀ ਨੇ ਹੁਣ ਤੱਕ ਵੇਖ ਲਈ ਹੋਣੀ ਹੈ, ਜਦੋਂ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਗਿਆਨੀ ਰਘਬੀਰ ਸਿੰਘ ਨੇ, ਜਥੇਦਾਰ ਗਿਆਨੀ ਰਘਬੀਰ ਸਿੰਘ, ਉਹ ਸੁਖਬੀਰ ਸਿੰਘ ਬਾਦਲ ਨੂੰ ਸਿਰਫ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਦੇ ਲਈ ਕਹਿ ਰਹੇ ਸੀ। ਉਹਨਾਂ ਨੇ ਜਦੋਂ ਸਵਾਲ ਪੁੱਛਿਆ ਕਿ ਅਕਾਲੀ ਦਲ ਵੇਲੇ ਜ਼ਾਲਮ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਦੇ ਵਿੱਚ ਪੁਲਿਸ ਦੇ ਕਈ ਨੌਜਵਾਨਾਂ ਨੂੰ, ਪੰਜਾਬ ਦੇ ਕਈ ਨੌਜਵਾਨਾਂ ਨੂੰ ਸ਼ਹੀਦ ਕੀਤਾ, ਸੁਖਬੀਰ ਬਾਦਲ ਦਾ ਜਵਾਬ ਸੀ ਹਾਂਜੀ। ਉਹ ਕਹਿੰਦੇ ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫੀ ਦਿਵਾਉਣ ਤੇ ਜਥੇਦਾਰਾਂ ਨੂੰ ਆਪਣੀ ਰਿਹਾਇਸ਼ ਤੇ ਬੁਲਾ ਕੇ ਚਿੱਠੀ ਦੇਣਾ, ਕੀ ਇਹ ਗੁਨਾਹ ਤੁਸੀਂ ਕੀਤਾ? ਸੁਖਬੀਰ ਬਾਦਲ ਕਹਿੰਦਾ ਹਾਂਜੀ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ, ਕੰਧਾਂ ਉੱਤੇ ਪੋਸਟਰ ਲਾਏ ਗਏ, ਚੋਰੀ ਕਰਨ ਵਾਲਿਆਂ ਨੇ ਸਰੂਪਾਂ ਦੇ ਅੰਗ ਪਾੜੇ, ਬਾਈਬਲ ਕਲਾਂ ਦੇ ਵਿੱਚ ਗੋਲੀ ਕਾਂਡ ਦੇ ਵਿੱਚ 2 ਲੋਕਾਂ ਦੀ ਮੌਤ ਹੋਈ, ਕੀ ਇਹ ਗੁਨਾਹ ਹੋਏ ਨੇ? ਸੁਖਬੀਰ ਬਾਦਲ ਦਾ ਜਵਾਬ ਸੀ ਹਾਂਜੀ ਹੋਇਆ ਜੀ ਗੁਨਾਹ। ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਸੌਦਾ ਸਾਧ ਦੀ ਮਾਫੀ ਬਾਰੇ ਫੈਸਲੇ ਨੂੰ ਸਹੀ ਠਹਿਰਾਉਣ ਦੇ ਲਈ ਪੋਸਟਰ ਛਪਾਉਣ ਦੇ ਲਈ ਗੋਲਕ ਦੇ ਪੈਸੇ ਖਰਚ ਕੀਤੇ ਸੀ? ਸੁਖਬੀਰ ਬਾਦਲ ਕਹਿੰਦਾ ਹਾਂਜੀ। ਹੋਰ ਵੀ ਜਿਹੜੇ ਕਈ ਉੱਥੇ ਮਾਮਲੇ ਨੇ ਵਿਚਾਰੇ ਗਏ। ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਗੁਨਾਹ ਮੰਨੇ ਉਹਨਾਂ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਕੋਹ ਕੇ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਅਸੀਂ ਤਰੱਕੀਆਂ ਦਿੱਤੀਆਂ, ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣ ਦਾ ਗੁਨਾਹ ਕੀਤਾ, ਤਾਂ ਇਸ ਤੋਂ ਬਾਅਦ ਡੇਰੇ ਜਥੇਦਾਰਾਂ ਨੂੰ ਘਰੇ ਬੁਲਾ ਕੇ ਡੇਰਾ ਸੱਚਾ ਸੌਦਾ ਸਾਧ ਨੂੰ ਮਾਫੀ ਦਿੱਤੀ, ਤੇ ਇਹਦੇ ਬਾਰੇ ਕਿਹਾ ਤਾਂ ਉਹਨਾਂ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਵਾਪਰੀਆਂ ਸੀ, ਚਾਹੇ ਉਹ ਬੇਅਦਬੀ ਹੋਈ ਗੁਰੂ ਸਾਹਿਬਾਨ ਦੀ, ਚਾਹੇ ਗੰਦੇ ਪੋਸਟਰ ਲਾਏ ਗਏ, ਗਾਲਾਂ ਕੱਢੀਆਂ ਗਈਆਂ, ਸਿੱਖਾਂ ਨੂੰ ਵੰਗਾਰਿਆ ਗਿਆ, ਤਾਂ ਇਹ ਸਾਰਾ ਕੁਛ ਜਿਹੜਾ ਇਹਨਾਂ ਦੇ ਵਿੱਚ ਇਹ ਨਹੀਂਗਾ ਇਕੱਲਾ ਸੁਖਬੀਰ ਬਾਦਲ ਸੀਗਾ, ਜਿਹੜੇ ਬਾਗੀ ਅਕਾਲੀ ਆਗੂ ਜਿਨ੍ਹਾਂ ਦੀ ਆਪਾਂ ਗੱਲ ਕਰਕੇ ਹਟੇ ਹਾਂ, ਉਹਨਾਂ ਨੇ ਖੁਦ ਪੇਸ਼ ਹੋ ਕੇ ਤਨਖਾਹ ਲਾਉਣ ਦੇ ਲਈ ਕਿਹਾ ਸੀਗਾ। 2007 ਤੋਂ ਸਰਕਾਰਾਂ 2017 ਤੱਕ ਜਿਹੜੀਆਂ ਅਕਾਲੀ ਦਲ ਦੀਆਂ ਚੱਲੀਆਂ, ਉਹਨਾਂ ਦਾ ਇਹ ਹਿੱਸਾ ਸੀ। ਆਪਾਂ ਔਨ ਦੀ ਰਿਕਾਰਡ ਤੇ ਵੈਸੇ ਵੀ ਜਿਹੜੇ ਬੀਬੀ ਪਰਮਜੀਤ ਕੌਰ ਖਾਲੜਾ ਨੇ, ਉਹਨਾਂ ਨੇ ਕਿਹਾ ਸੀਗਾ ਕਿ ਇੱਕ ਵਾਰੀ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ, ਤੇ ਉਹਨਾਂ ਨੇ ਜਥੇਦਾਰ ਵਡਾਲਾ ਵੀ ਮਿਲੇ ਸੀਗੇ, ਤੇ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਆਪਣੇ 1997 ਦੇ ਵਿੱਚ ਜਦੋਂ ਬਾਦਲ ਮੁੱਖ ਮੰਤਰੀ ਬਣੇ ਨੇ, ਬਹੁਤ ਤਕੜੇ ਬਹੁਮਤ ਦੇ ਨਾਲ, ਆਮ ਆਦਮੀ ਪਾਰਟੀ ਨੇ ਹੁਣ ਇਸ ਟਾਈਮ ਮੇਰੇ ਖਿਆਲ 92 ਸੀਟਾਂ ਜਿੱਤੀਆਂ ਸੀ ਪਹਿਲਾਂ, ਤੇ ਇਹਨਾਂ ਕੋਲੇ 93 ਸੀ ਭਾਜਪਾ ਦੀਆਂ ਰਲਾ ਕੇ, ਤੇ 78 ਸ਼ਾਇਦ 77 ਅਕਾਲੀ ਦਲ ਦੀਆਂ ਸੀਗੀਆਂ। ਬਹੁਤ ਤਕੜਾ ਇਹਨਾਂ ਨੂੰ ਜਿਹੜਾ ਉਹ ਬਹੁਮਤ ਮਿਲਿਆ ਸੀਗਾ। ਤੇ ਇਹਨਾਂ ਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਸੀਗਾ ਜਵਾਬ, ਉਹ ਕਹਿੰਦਾ ਸੀ ਜੀ ਭੁੱਲ ਜਾਓ, ਜੋ ਪਿੱਛੇ ਹੋ ਗਿਆ ਭੁੱਲ ਜਾਓ। ਤੇ ਜਥੇਦਾਰ ਵਡਾਲਾ ਨੂੰ ਤਾਂ ਉਹਨਾਂ ਨੇ ਵੀ ਕਿਹਾ ਕਿ ਅੱਜ ਤੋਂ ਬਾਅਦ ਮੇਰੇ ਨਾਲ ਇਹਨਾਂ ਮੁਕਾਬਲਿਆਂ ਬਾਰੇ ਤੁਸੀਂ ਗੱਲ ਨਹੀਂ ਕਰਨੀ, ਹੋਰ ਕੋਈ ਕੰਮ ਆ ਤਾਂ ਦੱਸੋ। ਉਹ ਕਹਿੰਦੇ ਹੋਰ ਕਿਹੜਾ ਕੰਮ ਹੈ, ਸਭ ਤੋਂ ਵੱਡਾ ਤਾਂ ਘਾਣ ਹੋ ਕੇ ਹਟਿਆ, ਲਹੂ ਡੁੱਲ ਕੇ ਹਟਿਆ, ਲੋਕਾਂ ਦੇ ਪੁੱਤ ਚੱਕ ਕੇ ਖਪਾ ਦਿੱਤੇ ਗਏ, ਕਿਸੇ ਨੇ ਸੰਸਕਾਰ ਵੀ ਨਹੀਂ ਕੀਤਾ, ਕਿਸੇ ਨੂੰ ਲੱਭਿਆ ਨਹੀਂ, ਕੋਈ ਲੱਭ ਰਿਹਾ ਅੱਜ ਵੀ। ਔਰ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਕਿ ਤੁਹਾਡਾ ਹੀ ਹਿਊਮਨ ਰਾਈਟ ਵਿੰਗ ਦਾ ਬੰਦਾ ਜਿਹੜਾ, ਉਹਨੂੰ ਚੱਕਿਆ ਪੁਲਿਸ ਨੇ, ਉਹਨੂੰ ਖਪਾਤਾ, ਤੇ ਤੁਸੀਂ ਹਲੇ ਵੀ ਕਹਿ ਰਹੇ ਹੋ ਕਿ ਹੋਰ ਕੋਈ ਕੰਮ ਤਾਂ ਉਹ ਕਹਿੰਦੇ ਕਿ ਬਾਅਦ ਦੀ ਗੱਲ ਨੇ, ਸੜਕਾਂ ਵੀ ਬਣ ਜਾਣਗੀਆਂ, ਪੁਲ ਵੀ ਬਣ ਜਾਣਗੇ, ਸਕੂਲ ਵੀ ਬਣ ਜਾਣਗੇ, ਪਰ ਜਿਹੜੇ ਆ ਫੱਟ ਲੱਗੇ ਆ, ਇਹ ਨਹੀਂ ਦੁਬਾਰਾ ਸੀਤੇ ਜਾਣੇ, ਜਿਨ੍ਹਾਂ ਤੇ ਮਲਮ ਲਾਉਣ ਦਾ ਕੰਮ ਤੁਸੀਂ ਕਰ ਸਕਦੇ ਹੋ। ਜੇ ਤੁਸੀਂ ਕਹਿੰਦੇ ਹੋ ਕਿ ਹੋਰ ਕੋਈ ਕੰਮ ਦੱਸੋ, ਤਾਂ ਹੋਰ ਕੋਈ ਕੰਮ ਹੈ ਨਹੀਂਗਾ। ਖੈਰ, ਤਾਂ ਇਹ 2007 ਤੋਂ 17 ਤੱਕ ਜੋ ਵੀ ਚੱਲਿਆ, ਆਮ ਸਿੱਖ ਦੁਨੀਆ ਦੇ ਵਿੱਚ ਵਿਚਰਨ ਵਾਲਾ ਉਹ ਇਹ ਗੱਲ ਕਹਿੰਦਾ ਰਿਹਾ ਕਿ ਇਹਨਾਂ ਨੇ ਸਮੇਧ ਸੈਣੀ ਨੂੰ, ਇਹਨਾਂ ਨੇ ਇਜ਼ਹਾਰ ਆਲਮ ਨੂੰ, ਜਿਨ੍ਹਾਂ ਨੇ ਆਲਮ ਸੈਨਾ ਬਣਾਈ ਸੀ, ਉਹਨਾਂ ਨੂੰ ਇਹਨਾਂ ਨੇ ਅੱਗੇ ਲਿਆਂਦਾ, ਉਹਨਾਂ ਨੂੰ ਡੀਜੀਪੀ ਲਾਇਆ। ਸਮੇਧ ਸੈਣੀ ਉੱਤੇ ਤਾਂ ਆਪਾਂ ਦੇਖਿਆ ਕਿ ਕਿੰਨੇ ਕੇਸ ਚੱਲਦੇ ਆ, ਲੁਧਿਆਣੇ ਵਾਲਾ ਕੇਸ ਉਹਦੇ ਤੇ ਹੈ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਵਾਲਾ ਕੇਸ ਉਹਦੇ ਤੇ ਹੈ, ਹੋਰ ਕਿੰਨੇ ਮਾਮਲੇ ਸਮੇਧ ਸਿੰਘ ਸੈਣੀ ਤੇ ਨੇ, ਤੇ ਉਹਨਾਂ ਬੰਦਿਆਂ ਨੂੰ ਤੁਸੀਂ ਡੀਜੀਪੀ ਲਾਤਾ। ਸਿੱਖਾਂ ਦੇ ਉੱਤੇ ਤਸ਼ੱਦਦ ਕਰਨ ਵਾਲਿਆਂ ਨੂੰ, ਜ਼ੁਲਮ ਕਰਨ ਵਾਲਿਆਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਸਗੋਂ ਬਿਠਾਤਾ। ਤੇ ਇਹ ਤਾਂ ਜਿਹੜੀ ਘੜੀ ਹੈ, ਤਾਂ ਅੱਜ ਨਾ ਕੱਲ੍ਹ ਇਹ ਤਾਂ ਆਉਣੀ ਸੀਗੀ, ਇਹ ਤਾਂ ਮਿੱਥੀ ਹੋਈ ਸੀਗੀ। ਸੋ ਅੱਜ ਇਹ ਚੀਜ਼ਾਂ ਆਨ ਦੀ ਰਿਕਾਰਡ ਹੋ ਗਈਆਂ ਨੇ। ਅੱਜ ਇਹ ਇਤਿਹਾਸ ਬਣ ਚੁੱਕਿਆ ਕਿ ਅਕਾਲੀ ਦਲ ਦੇ ਵਿੱਚ, ਅਕਾਲੀ ਦਲ ਦੀ ਕੋਈ ਐਸੀ, ਅਕਾਲੀ ਦਲ ਬਾਦਲ ਕੋਈ ਐਸੀ ਤਨਜ਼ੀਮ ਆਈ ਸੀ ਪੰਜਾਬ ਦੇ ਵਿੱਚ, ਜਿਹੜੀ ਕਿ ਪਹਿਲਾਂ ਆਪਣੇ ਆਪ ਨੂੰ ਪੰਥਕ ਕਹਿੰਦੀ ਸੀ, ਬਾਅਦ ਦੇ ਵਿੱਚ ਉਹਨਾਂ ਨੇ
ਆਪਣੇ ਆਪ ਨੂੰ ਪੰਜਾਬੀ ਪਾਰਟੀ ਦੇ ਵਿੱਚ ਢਾਲ ਲਿਆ। ਮੈਂ ਕਹਿਣਾ ਕਿ ਪੰਜਾਬੀ ਪਾਰਟੀ ਦੇ ਵਿੱਚ ਵੀ ਢਾਲਣਾ ਕੋਈ ਗੁਨਾਹ ਨਹੀਂ ਹੈ। ਚਲੋ ਤੁਸੀਂ ਕਹਿਣਾ ਕਿ ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਾਂਗੇ, ਪਰ ਤੁਸੀਂ ਜਿਹੜੀ ਧਿਰ ਦੇ ਵਿੱਚੋਂ ਨਿਕਲੇ ਹੋ ਉਹਦੇ ਤੋਂ ਬਾਗੀ ਤਾਂ ਨਹੀਂ ਨਾ ਹੋ ਸਕਦੇ, ਤੁਸੀਂ ਮੁਨਕਰ ਤਾਂ ਨਹੀਂ ਨਾ ਹੋ ਸਕਦੇ। ਸੋ ਇਹ ਚੀਜ਼ਾਂ ਆਉਣ ਦੀ ਰਿਕਾਰਡ ਹੋ ਗਈਆਂ, ਜਿਹੜੀਆਂ ਚੀਜ਼ਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੇ ਬੰਦੇ, ਖਾਸ ਤੌਰ ਤੇ ਬਾਦਲਾਂ ਦੇ ਜਿਹੜੇ ਚੇਲੇ ਚਾਟੜੇ ਸੀ, ਉਹ ਜਿਹੜੀਆਂ ਚੀਜ਼ਾਂ ਤੋਂ ਭੱਜਦੇ ਸੀ, ਡਿਨਾਈ ਕਰਦੇ ਸੀ। ਔਰ ਇਸ ਤੋਂ ਵੀ ਵੱਡਾ ਤਸ਼ੱਦਦ ਇਹਨਾਂ ਨੇ ਇਹ ਕੀਤਾ ਲੋਕਾਂ ਦੇ ਉੱਤੇ ਕਿ ਜਿਹੜੇ ਵੀ ਬੰਦੇ ਉਹਨਾਂ ਸਮਿਆਂ ਦੇ ਵਿੱਚ ਇਸ ਹੱਕ ਸੱਚ ਦੀ ਗੱਲ ਉੱਤੇ ਖੜਦੇ ਸੀ, ਚਾਹੇ ਉਹ ਕੋਈ ਪੱਤਰਕਾਰ ਦੇ ਰੂਪ ਦੇ ਵਿੱਚ, ਚਾਹੇ ਉਹ ਕੋਈ ਕਿਸੇ ਜਥੇਬੰਦੀ ਦੇ ਰੂਪ ਦੇ ਵਿੱਚ, ਤੇ ਚਾਹੇ ਉਹ ਕਿਸੇ ਮੀਡੀਆ ਅਦਾਰੇ ਦੇ ਰੂਪ ਦੇ ਵਿੱਚ, ਉਹਨਾਂ ਨੂੰ ਨਾ ਸਿਰਫ ਰੋਕਿਆ ਗਿਆ, ਨਾ ਸਿਰਫ ਉਹਨਾਂ ਨੂੰ ਵਰਜਿਆ ਗਿਆ, ਬਲਕਿ ਧਮਕਾਇਆ ਗਿਆ, ਤੇ ਉਹਨਾਂ ਨੂੰ ਜਿਹੜੇ ਪਲੇਟਫਾਰਮਸ ਦੇ ਉੱਤੇ ਉਹ ਵਿਚਰ ਰਹੇ ਸੀਗੇ, ਕਿਉਂਕਿ ਕੇਬਲ ਦਾ ਨੈਟਵਰਕ ਹੈ ਜਾਂ ਹੋਰ ਨੈਟਵਰਕ ਹੈ, ਉਹਨਾਂ ਨੂੰ ਉਹਨਾਂ ਨੈਟਵਰਕਸ ਦੇ ਉੱਤੋਂ ਲਾਹ ਦਿੱਤਾ ਗਿਆ, ਉਹਨਾਂ ਦੀ ਜ਼ੁਬਾਨ ਬੰਦੀ ਕੀਤੀ ਗਈ। ਸੋ ਮਤਲਬ ਸੱਤਾ ਦੇ ਵਿੱਚ ਰਹਿੰਦਿਆਂ ਇੱਕ ਅਜਿਹੀ ਸੱਤਾ ਜਿਹਨੂੰ ਪੰਜਾਬੀ ਲੈ ਕੇ ਆਏ ਸਨ, ਜਿਹਨੂੰ ਸਿੱਖ ਲੈ ਕੇ ਆਏ ਸਨ, ਤਾਂ ਉਹ ਸੱਤਾ ਕਹਿੰਦੀ ਕਿ ਹੁਣ ਸਾਡਾ ਇੰਟਰਨਲ ਜਿਹੜੀ ਡੈਮੋਕ੍ਰੇਸੀ ਹੈ ਉਹ ਅਸੀਂ ਖਤਮ ਕਰ ਚੁੱਕੇ, ਤੇ ਅਸੀਂ ਵਿਚਰਾਂਗੇ ਇੱਕ ਨਵਾਬਾਂ ਦੇ ਵਾਂਗੂ, ਅਸੀਂ ਵਿਚਰਾਂਗੇ ਇੱਕ ਉਸ ਬੰਦੇ ਦੇ ਵਾਂਗੂ ਜਿਹੜਾ ਬੰਦਾ ਕਿਸੇ ਵੀ ਤਰੀਕੇ ਦੇ ਨਾਲ ਲੋਕਤਾਂਤਰਿਕ ਪ੍ਰਕਿਰਿਆ ਨੂੰ ਨਾ ਤਾਂ ਅਪਣਾ ਸਕਦਾ ਤੇ ਨਾ ਉਹਦੇ ਤੇ ਚੱਲ ਸਕਦਾ। ਅਸੀਂ ਇੱਕ ਨਵਾਬ ਵਾਂਗੂ ਜਾਂ ਇੱਕ ਰਿਆਸਤ ਦੇ ਰਾਜੇ ਵਾਂਗੂ ਟਰੀਟ ਕਰਾਂਗੇ, ਤੇ ਤੁਹਾਨੂੰ ਉਹ ਚੀਜ਼ ਮੰਨਣੀ ਪਊਗੀ। ਇਹੀ ਜਿਹੜੀਆਂ ਚੀਜ਼ਾਂ ਅੱਜ ਹਾਂਜੀ ਦੇ ਰੂਪ ਦੇ ਵਿੱਚ ਆਈਆਂ, ਇਹਨਾਂ ਚੀਜ਼ਾਂ ਨੂੰ ਕਹਿੰਦਿਆਂ ਨੂੰ ਬਹੁਤ ਸਾਲ ਹੋ ਗਏ, ਤਕਰੀਬਨ 13-14 ਸਾਲ ਹੋ ਗਏ ਇਹਨਾਂ ਇਸ ਤਰ੍ਹਾਂ ਦੇ ਦੋਸ਼ ਲੱਗਦਿਆਂ ਨੂੰ। ਪਰ ਇਹਨਾਂ ਸਾਲਾਂ ਦੇ ਦਰਮਿਆਨ ਕਿਸੇ ਨੇ ਵੀ ਸਿੱਖਾਂ ਦੀ ਇਹ ਗੱਲ, ਪੰਜਾਬੀਆਂ ਦੀ ਇਹ ਗੱਲ ਤੇ ਗੌਰ ਨਹੀਂ ਕੀਤਾ, ਖਾਸ ਕਰਕੇ ਅਕਾਲੀ ਦਲ ਦੇ ਬੰਦਿਆਂ ਨੇ। ਤੇ ਅੱਜ ਧਰਮ ਦੀ ਕਚਹਿਰੀ ਤੋਂ ਜਿਹੜਾ ਅਕਾਲ ਦਾ ਤਖਤ ਹੈ, ਸ੍ਰੀ ਅਕਾਲ ਤਖਤ ਸਾਹਿਬ ਹੈ, ਉਹਦੀ ਫਸੀਲ ਤੋਂ ਅੱਜ ਇਹਨਾਂ ਸਾਰਿਆਂ ਨੂੰ ਸਜ਼ਾਵਾਂ ਲੱਗੀਆਂ ਨੇ। ਤਨਖਾਹ ਪਹਿਲਾਂ ਵੀ ਲੱਗਦੀ ਆਈ ਆ, ਹੁਣ ਵੀ ਲੱਗੀ ਹੈ, ਤੇ ਜਿਹੜੇ ਗੁਨਾਹ ਕਰਨਗੇ ਪੰਥਕ ਸਫਾਂ ਦੇ ਵਿੱਚ ਵਿਚਰਦੇ ਉਹਨਾਂ ਨੂੰ ਲੱਗਦੀ ਰਹਿਣੀ ਹੈ ਜਦੋਂ ਤੱਕ ਵੀ ਇਹ ਧਰਤੀ ਜਿਹੜੀ ਹੋਂਦ ਦੇ ਵਿੱਚ ਰਹਿਣੀ ਹੈ। ਪਰ ਕੁਛ ਗੱਲਾਂ ਰਿਕਾਰਡ ਤੇ ਨਹੀਂ ਸੀ, ਉਹ ਆਉਣ ਦੀ ਰਿਕਾਰਡ ਹੋਈਆਂ ਨੇ, ਤੇ ਇਹਦੇ ਨਾਲ ਅੱਜ ਉਹ ਹਰ ਬੰਦੇ ਨੂੰ ਤਸੱਲੀ ਮਿਲੀ ਆ, ਜਿਹੜਾ ਕਹਿੰਦਾ ਸੀਗਾ ਕਿ ਚਲੋ ਕੋਈ ਨਹੀਂ, ਸੱਤਾ ਤੁਹਾਡੇ ਕੋਲ ਹੈ, ਪੁਲਿਸ ਤੁਹਾਡੀ ਹੈ, ਜੋ ਕਰ ਲਓਗੇ, ਜੋ ਕੁਛ ਕਰੀ ਜਾਂਦੇ ਕਰ ਲਓ। ਕਿਤੇ ਇਹ ਨਾ ਤੁਹਾਡੇ ਮਨ ਦੇ ਵਿੱਚ ਰੰਜ ਰਹਿ ਜੇ ਕਿ ਸਾਡੇ ਕੋਲੇ ਤਾਕਤ ਆਈ ਸੀ ਤੇ ਅਸੀਂ ਇਹ ਕਰ ਨਹੀਂ ਸਕੇ। ਪਰ ਉਹ ਕਹਿੰਦੇ ਕਿ ਜਿੱਦੇ ਹਿਸਾਬ ਕਿਤਾਬ ਹੋਇਆ ਉਦੇ ਤੁਸੀਂ ਤਾਂ ਨਹੀਂ ਬੈਠੇ ਹੋਵੋਗੇ, ਤੁਸੀਂ ਥੱਲੇ ਖੜੇ ਹੋਵੋਗੇ ਤੇ ਤੁਹਾਡੇ ਹੱਥ ਬੰਨੇ ਹੋਣਗੇ, ਤੁਸੀਂ ਜੋਦੜੀ ਦੇ ਰੂਪ ਦੇ ਵਿੱਚ ਖੜੇ ਹੋਵੋਗੇ, ਤੇ ਜਿੱਦੇ ਫੈਸਲੇ ਕੋਈ ਧਿਰ ਕਰੂਗੀ ਤੇ ਉਹ ਆਪਣੇ ਉੱਪਰਲੀ ਜਿਹੜੀ ਫਸੀਲ ਆ ਉਹਦੇ ਤੇ ਖੜੀ ਹੋਊਗੀ। ਤੇ ਠੀਕ ਅੱਜ ਉਹ ਜਿਹੜੀ ਵੀਡੀਓ ਆ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਹੋਣੀ ਆ, ਨਹੀਂ ਤਾਂ ਆਪਾਂ ਉਦੋਂ ਰਾਤ ਸੀਗੀ, ਸੌਂ ਰਹੇ ਸੀਗੇ, ਤਾਂ ਤੁਹਾਡੇ ਮੋਬਾਈਲਾਂ ਦੇ ਵਿੱਚ ਉਹ ਆ ਹੀ ਜਾਣੀ ਹੈ ਥੋੜੇ ਮਿੰਟਾਂ ਤੱਕ, ਸਕਿੰਟਾਂ ਤੱਕ, ਘੰਟਿਆਂ ਤੱਕ। ਤਾਂ ਅੱਜ ਉਸ ਵੀਡੀਓ ਨੇ ਨਾ ਸਿਰਫ ਇਹ ਤੈਅ ਕੀਤਾ ਕਿ ਜਿਹੜੀ ਧਿਰ ਵੀ, ਜੋ ਵੀ ਧਿਰ ਪੰਜਾਬ ਦੇ ਉੱਤੇ, ਸਿੱਖਾਂ ਦੇ ਉੱਤੇ ਜ਼ੁਲਮ ਕਰੂਗੀ, ਸਿੱਖਾਂ ਦੇ ਵਿੱਚੋਂ ਨਿਕਲ ਕੇ ਉਹ ਇੱਕ ਖਾਸ ਕਚਹਿਰੀ ਨੂੰ ਜਵਾਬਦੇਹ ਹੈ। ਤੇ ਇਹਦੇ ਨਾਲ ਇਹ ਵੀ ਤੈਅ ਕੀਤਾ ਕਿ ਜੇ ਕੋਈ ਬੰਦਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੱਬੀ ਖਾਂ ਸਮਝਦਾ ਹੋਵੇ, ਤੇ ਇਹ ਸਮਝਦਾ ਹੋਵੇ ਕਿ ਮੈਂ ਹੀ ਅੰਤਮਲੀ ਜਿਹੜੀ ਕਚਹਿਰੀਆਂ ਤੇ ਮੈਂ ਹੀ ਸਾਰਾ ਕੁਛ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ। ਫਖਰੇ ਕੌਮ ਜਦੋਂ ਦਿੱਤਾ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਨੂੰ, ਉਹ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਕਰਕੇ ਆਪਾਂ ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਗੱਲ ਤਾਂ ਨਹੀਂ ਕਰਾਂਗੇ। ਪਰ ਜਦੋਂ ਫਖਰੇ ਕੌਮ ਦਿੱਤਾ ਗਿਆ ਸੀ, ਸਿੱਖਾਂ ਦੀ ਇੱਕ ਧਿਰ ਉਦੋਂ ਵੀ ਸਹਿਮਤ ਨਹੀਂ ਸੀ। ਉਦੋਂ ਵੀ ਉਹਨਾਂ ਨੇ ਇਸ ਗੱਲ ਦੇ ਸਵਾਲ ਦੇ ਰੂਪ ਦੇ ਵਿੱਚ ਚੁੱਕੀ ਸੀ ਕਿ ਪਹਿਲਾਂ ਇਹਨਾਂ ਤੋਂ ਇਹਨਾਂ ਦੇ ਕੀਤੇ ਗਏ ਕੰਮਾਂ ਦੇ ਬਾਰੇ ਹਿਸਾਬ ਕਿਤਾਬ ਲੈ ਲਿਆ ਜਾਵੇ, ਫਿਰ ਜੋ ਮਰਜ਼ੀ ਇਹਨਾਂ ਤੋਂ ਦੇ ਦਿਓ, ਜਾਂ ਉਹਨਾਂ ਕੰਮਾਂ ਦੇ ਬਾਰੇ ਸਪਸ਼ਟੀਕਰਨ ਹੀ ਲੈ ਲਿਆ ਜਾਵੇ। ਤਾਂ ਉਹ ਜਿਹੜਾ ਧੜਾ ਤਾਕਤ ਦੇ ਵਿੱਚ ਸੀ, ਜਿਹੜਾ ਹਾਵੀ ਸੀ, ਉਹ ਕਹਿੰਦਾ ਨਹੀਂ ਨਹੀਂ, ਤੁਸੀਂ ਇਹ ਗੱਲ ਨਹੀਂ ਕਰ ਸਕਦੇ, ਤੁਸੀਂ ਇਹ ਤਾਂ ਗੱਲ ਪੰਥਕ ਰਹੁ ਰੀਤਾਂ ਦੇ ਵਿੱਚ ਹੈ ਹੀ ਨਹੀਂ ਕਿ ਤੁਸੀਂ ਸਵਾਲ ਕਰੋ। ਮਤਲਬ ਉਹਨਾਂ ਨੇ ਉਦੋਂ ਆਪਣੇ ਆਪ ਨੂੰ ਇਹ ਕਹਿ ਲਿਆ ਕਿ ਅਸੀਂ ਪੰਥ ਦੇ ਰਾਖੇ ਹਾਂ, ਅਸੀਂ ਗੁਰਮਤ ਮਰਿਆਦਾ ਦੇ ਮੁਤਾਬਕ ਵਿਚਰ ਰਹੇ ਹਾਂ, ਤੇ ਅਸੀਂ ਜੋ ਗੱਲ ਕਹਿ ਰਹੇ ਹਾਂ ਜਾਂ ਜੋ ਕਰਨ ਜਾ ਰਹੇ ਹਾਂ ਉਹੀ ਸੱਚ ਹੈ ਤੇ ਉਹੀ ਅੰਤਮ ਹੈ। ਉਸ ਤੋਂ ਬਾਅਦ ਨਾ ਪਹਿਲਾਂ ਕੋਈ ਗੱਲ ਆ, ਨਾ ਉਸ ਤੋਂ ਬਾਅਦ ਕੋਈ ਗੱਲ ਆ। ਪਰ ਜਦੋਂ ਅੱਜ ਵਾਪਸ ਲੈਣ ਦਾ ਐਲਾਨ ਕੀਤਾ ਗਿਆ, ਤੇ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਚਲੋ ਠੀਕ ਹੋ ਗਿਆ, ਇਹ ਹੋਣਾ ਹੀ ਚਾਹੀਦਾ ਸੀਗਾ। ਆਪਾਂ ਵੱਖ-ਵੱਖ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਵੀ ਇਹਨਾਂ ਖਬਰਾਂ ਉੱਤੇ ਚਰਚਾ ਕਰਦੇ ਰਹੇ ਕਿ ਕੀ ਹੋ ਸਕਦਾ ਹੈ। ਜਿਹੜੇ 3 ਜਥੇਦਾਰ ਸਾਹਿਬਾਨ ਨੇ ਸਾਹਿਬ ਸੀਗੇ, ਜਿਨ੍ਹਾਂ ਦੇ ਜਿਹੜੇ ਫੈਸਲੇ ਸੀਗੇ, ਜਿਨ੍ਹਾਂ ਦੇ ਵਿੱਚ ਗੁਰਬਚਨ ਸਿੰਘ ਗਿਆਨੀ ਗੁਰਮੁਖ ਸਿੰਘ, ਜਿਨ੍ਹਾਂ ਦੇ ਫੈਸਲਿਆਂ ਦੇ ਬਾਰੇ ਆਪਾਂ ਚਰਚਾ ਕਰਦੇ ਰਹੇ ਹਾਂ, ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਜਿਹੜੀਆਂ ਤੁਹਾਨੂੰ ਸਹੂਲਤਾਂ ਮਿਲਦੀਆਂ, ਉਹ ਸਹੂਲਤਾਂ ਤੁਸੀਂ ਵਾਪਸ ਕਰੋ, ਤੇ ਉਹਨਾਂ ਸਹੂਲਤਾਂ ਤੋਂ ਬਾਅਦ ਜਿਹੜੇ ਗੁਰਮੁਖ ਸਿੰਘ ਨੇ ਉਹਨਾਂ ਨੂੰ ਤਾਂ ਪੰਜਾਬ ਤੋਂ ਬਾਹਰ ਜਿਹੜੇ ਆ ਉਹ ਭੇਜ ਦਿੱਤਾ ਗਿਆ ਕਿ ਸਜ਼ਾ ਦੇ ਤੌਰ ਤੇ ਕਹਿ ਲਓ, ਜਾਂ ਹੋਰ ਜਿਹੜੀਆਂ ਗੱਲਾਂ ਬਾਤਾਂ ਨੇ। ਜਦੋਂ ਇਹ ਵੀਡੀਓ ਦੇ ਰੂਪ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਵੇਖ ਰਹੇ ਸੀਗੇ, ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਰਹੇ ਸੀਗੇ, ਤਾਂ ਉਦੋਂ
ਇਹ ਜ਼ਰੂਰ ਲੋਕਾਂ ਨੂੰ ਤਸੱਲੀ ਹੋ ਰਹੀ ਸੀਗੀ ਕਿ ਭਾਵੇਂ ਕੋਈ ਰਾਜਨੇਤਾ ਕਿੰਨੇ ਵਾਰ ਮਰਜ਼ੀ ਮੁੱਖ ਮੰਤਰੀ ਬਣ ਜਾਵੇ, ਪਰ ਜਦੋਂ ਧਰਮ ਦੀ ਕਚਹਿਰੀ ਦੇ ਵਿੱਚ ਉਹਦੀ ਤਰੀਕ ਪਈ ਤਾਂ ਉਦੋਂ ਉਹਨੂੰ ਸਾਰਾ ਕੁਝ ਜਿਹੜਾ ਤਸਦੀਕ ਕਰਨਾ ਪਊਗਾ ਤੇ ਉੱਤੇ ਮੋਹਰ ਲਾਉਣਾ ਪਊਗਾ, ਮੋਹਰ ਲਾਉਣੀ ਪਊਗੀ। ਹਮੇਸ਼ਾ ਇਹ ਗੱਲ ਚਰਚਾ ਦੇ ਵਿੱਚ ਸੀਗੀ ਕਿ ਪੰਜਾਬ ਦੇ ਵਿੱਚ ਹੀ, ਪੰਜਾਬ ਦੀ ਧਰਤੀ ਦੇ ਉੱਤੇ ਹੀ ਗੁਰੂ ਮਹਾਰਾਜ ਦੇ ਸਰੂਪ ਚੋਰੀ ਹੋਏ। ਉਦੋਂ ਆਪਾਂ ਪੱਤਰਕਾਰੀ ਦੇ ਵਿੱਚ ਨਵੇਂ-ਨਵੇਂ ਸੀਗੇ। ਇਹਨਾਂ ਘਟਨਾਵਾਂ ਨੂੰ ਬਹੁਤ ਨੇੜਿਓਂ ਦੇਖਿਆ ਤੇ ਇਹਨਾਂ ਘਟਨਾਵਾਂ ਤੇ ਜਿਵੇਂ ਆਮ ਇੱਕ ਪੰਜਾਬੀ ਬੰਦਾ ਦੁੱਖ ਮਹਿਸੂਸ ਕਰਦਾ, ਉਵੇਂ ਹਰ ਕੋਈ ਬੰਦਾ ਕਰਦਾ ਹੈ। ਪੇਸ਼ੇ ਤੋਂ ਭਾਵੇਂ ਕੋਈ ਉਹ ਡੀਸੀ ਆ, ਭਾਵੇਂ ਕੋਈ ਉਹ ਡਾਕਟਰ ਆ, ਭਾਵੇਂ ਵਕੀਲ ਆ, ਭਾਵੇਂ ਕੋਈ ਪੱਤਰਕਾਰ ਆ, ਕੁਛ ਵੀ ਹੈ ਤਾਂ ਆਖਿਰ ਨੂੰ ਇੱਕ ਇਨਸਾਨ ਹੀ। ਤੇ ਆਪਾਂ ਉਦੋਂ ਵੀ ਇਹਨਾਂ ਚੀਜ਼ਾਂ ਦੇ ਉੱਤੇ ਜੋ ਅਕਾਲੀ ਦਲ ਬੇਸ਼ੱਕ ਗੱਲ ਜ਼ੁਬਾਨ ਖੋਲ੍ਹਣ ਨਹੀਂ ਸੀ ਦੇ ਰਿਹਾ, ਪਰ ਫਿਰ ਵੀ ਕੁਛ ਕੁ ਬੰਦੇ ਸੀਗੇ ਜਿਹੜੇ ਲਗਾਤਾਰ ਇਹਨਾਂ ਘਟਨਾਵਾਂ ਨੂੰ ਰਿਪੋਰਟ ਕਰਦੇ ਰਹੇ ਜਾਂ ਇਹਨਾਂ ਘਟਨਾਵਾਂ ਦੇ ਬਾਰੇ ਆਪਣੀਆਂ ਟਿੱਪਣੀਆਂ ਕਰਦੇ ਰਹੇ, ਅਕਾਲੀ ਦਲ ਨੂੰ ਸ਼ੀਸ਼ਾ ਦਿਖਾਉਣ ਦਾ ਯਤਨ ਕਰਦੇ ਰਹੇ। ਤਾਂ ਹੁਣ ਅੱਜ 2 ਦਸੰਬਰ ਦੇ ਦਿਨ ਦੇ ਵਿੱਚ ਨਾ ਸਿਰਫ ਉਹਨਾਂ ਨੂੰ ਉਹਨਾਂ ਦੇ ਕੀਤੇ ਗੁਨਾਹਾਂ ਦੀ ਸਜ਼ਾ ਮਿਲੀ ਹੈ, ਬਲਕਿ ਇਹ ਗੱਲਾਂ ਔਨ ਦੀ ਰਿਕਾਰਡ ਵੀ ਅੱਜ ਤੋਂ ਬਾਅਦ ਇਤਿਹਾਸ ਦੇ ਵਿੱਚ ਜਦੋਂ ਜ਼ਿਕਰ ਹੋਊਗਾ, ਜਦੋਂ ਗੱਲ ਚੱਲੂਗੀ, ਤਾਂ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਜਾਂ ਜਦੋਂ ਸਿੱਖਾਂ ਦੇ ਇਤਿਹਾਸ ਜਾਂ ਜਦੋਂ ਪੰਜਾਬ ਦੇ ਸਿਆਸੀ ਇਤਿਹਾਸ ਦੀ ਗੱਲ ਚੱਲੂਗੀ, ਧਾਰਮਿਕ ਸਜ਼ਾ ਦੇ ਬਾਰੇ ਗੱਲ ਚੱਲੂਗੀ, ਤਨਖਾਹ ਲਾਉਣ ਦੇ ਬਾਰੇ ਗੱਲ ਚੱਲੂਗੀ, ਇਤਿਹਾਸ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਤੋਂ ਦਰਜ ਹੋ ਗਈਆਂ ਕਿ ਅਕਾਲੀ ਦਲ ਬਾਦਲ ਇੱਕ ਤਨਜ਼ੀਮ ਦੇ ਰੂਪ ਦੇ ਵਿੱਚ ਪੰਜਾਬੀਆਂ ਨੇ ਸੱਤਾ ਤੇ ਬਿਠਾਇਆ ਸੀ ਤਾਂ ਉਹਨਾਂ ਨੇ ਆ ਗੁਨਾਹ ਕੀਤੇ। ਉਸ ਦੇ ਪ੍ਰਧਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਖੜ ਕੇ ਉਹਨਾਂ ਗੁਨਾਹਾਂ ਨੂੰ ਤਸਦੀਕ ਕੀਤਾ, ਕਬੂਲ ਕੀਤਾ ਕਿ ਹਾਂ ਸਾਡੇ ਤੋਂ ਹੋਏ ਨੇ ਤੇ ਬਾਅਦ ਦੇ ਵਿੱਚ ਨਾ ਸਿਰਫ ਕਬੂਲ ਕੀਤਾ, ਸਗੋਂ ਜਿਹੜੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਧਾਰਮਿਕ ਸਜ਼ਾ ਉਹਨਾਂ ਨੇ ਲਾਈ ਗਈ, ਉਹ ਵੀ ਉਹਨਾਂ ਨੇ ਭੁਗਤੀ। ਸੋ ਹੁਣ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਹਦੀ ਭਰਤੀ ਦੁਬਾਰਾ ਕੀਤੀ ਜਾਵੇ, ਡੈਲੀਗੇਸ਼ਨ ਚੁਣਨ ਤੇ ਉਸ ਤੋਂ ਬਾਅਦ ਪੰਜਾਬ ਦੀ ਸਿਆਸੀ ਪਾਰਟੀ ਬਾਰੇ ਅਗਲੇ ਜਿਹੜੇ ਫੈਸਲੇ ਨੇ ਉਹ ਲਏ ਜਾਣ। ਬਹੁਤ ਸਾਰੇ ਲੋਕ ਇਹਨਾਂ ਫੈਸਲਿਆਂ ਤੇ ਵੀ ਕਿੰਤੂ ਕਰ ਰਹੇ ਨੇ। ਉਹਨਾਂ ਦਾ ਕਹਿਣਾ ਕਿ ਚੰਦੂ ਮਾਜਰਾ ਕਿਵੇਂ ਬਚ ਗਿਆ ਜਾਂ ਦੇਰੀ ਕਿਉਂ ਕਰਤੀ। ਗਿਆਨੀ ਹਰਪ੍ਰੀਤ ਸਿੰਘ ਜਦੋਂ ਇਹ ਜਿਹੜੇ ਫੈਸਲੇ ਸੁਣਾਏ ਜਾ ਰਹੇ ਸੀ ਵਿੱਚ ਸੀਗੇ, ਉਹ ਆਪਣੇ ਤਰੀਕੇ ਦੇ ਨਾਲ ਉਹਨਾਂ ਤੇ ਕਿੰਤੂ ਕਰ ਰਹੇ ਨੇ। ਖੈਰ ਉਹਨਾਂ ਦੀਆਂ ਆਪਣੀਆਂ ਥਿਊਰੀਜ਼ ਨੇ, ਪਰ ਹਾਂ ਇਹ ਕਿਹਾ ਗਿਆ ਕਿ ਵਿਰਸਾ ਸਿੰਘ ਵਲਟੋਆ ਜਾਂ ਹੋਰ ਵੀ ਜਿਹੜੇ ਲੋਕ ਨੇ ਅਕਾਲੀ ਦਲ ਦੇ ਬੰਦੇ, ਉਹ ਬੰਦੇ ਅੱਜ ਤੋਂ ਬਾਅਦ ਕਿਸੇ ਵੀ ਜਥੇਦਾਰ ਸਾਹਿਬ ਦੇ ਬਾਰੇ ਜਾਂ ਕਿਸੇ ਹੋਰ ਦੇ ਬਾਰੇ ਸਖਤ ਸ਼ਬਦ ਵਰਤਣਗੇ ਤਾਂ ਉਹਨਾਂ ਦੇ ਉੱਤੇ ਹੋਰ ਵੀ ਸਖਤ ਜਿਹੜੇ ਐਕਸ਼ਨ ਨੇ ਉਹ ਹੋ ਸਕਦੇ ਨੇ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬ ਰੇਡੀਓ ਇਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। Thank you.